बादल दल ने गिद्दड़वाहे तो जो सिनेरियो सिरजिया ਉਹਦੇ ਚ ਹੁਣ ਜਦੋਂ ਬਾਈਕਾਟ ਕਰਤਾ ਤਾਂ ਇਹ ਗੱਲ ਆਪਣੇ ਆਪ ਦੇ ਵਿੱਚ ਹੀ ਇੱਕ ਹੈਰਾਨੀ ਵਾਲੀ ਆ ਕਿ ਕੀ ਗਿੱਦੜਵਾਹੇ ਤੋਂ ਕੋਈ ਹੋਰ ਉਮੀਦਵਾਰ ਜਿਹੜਾ ਸੁਖਬੀਰ ਸਿੰਘ ਬਾਦਲ ਤੋਂ ਬਗੈਰ ਆ ਉਹ ਕੋਈ ਹੈ ਹੀ ਨਹੀਂ ਜਿਹੜਾ ਅਕਾਲੀ ਦਲ ਬਾਦਲ ਦੇ ਚੋਣ ਨਿਸ਼ਾਨ ਤੇ ਚੋਣ ਲੜੇ। ਉਹ ਜਿਹੜੀ ਗੱਲ ਡੈਂਪੀ ਢਿੱਲੋਂ ਕਹਿੰਦਾ ਸੀ ਫਿਰ ਤਾਂ ਉਧਰ ਨੂੰ ਸੁਤਾ ਜਾਂਦੀ ਆ, ਬੰਦੇ ਦਾ ਦਿਮਾਗ ਜਾਂਦਾ ਵੀ ਇਹਨਾਂ ਨੇ ਤਨਖਾਹੀਆ ਹੋਣ ਦਾ ਵੀ ਇੱਕ ਤਰੀਕੇ ਨਾਲ ਸਿਆਸੀ ਲਾਹਾ ਲੈ ਲਿਆ ਵੀ ਅਸੀਂ ਤਾਂ ਜੀ ਚੋਣ ਲੜ ਨਹੀਂ ਸਕਦੇ। ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਬੀਜੇਪੀ ਨੂੰ ਇਹ ਤੋਂ ਸਿਆਸੀ ਫਾਇਦਾ ਜਿਹੜਾ ਉਹ ਇਸ ਸਿਨੈਰੀਓ ਦਾ ਹੋਣ ਜਾ ਰਿਹਾ। ਜਿਹੜੀ ਗੱਲ ਪਾਤਸ਼ਾਹ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ। ਹੁਣ ਗੁਰੂ ਸਾਹਿਬਾਨ ਦਾ ਫਲਸਫਾ ਤਾਂ ਸਾਨੂੰ ਇਹ ਮਤਾਂ ਦਿੰਦਾ ਕਿ ਅਕਾਲੀਓ ਸਿੱਖੋ ਤੁਸੀਂ ਜਿਨ੍ਹਾਂ ਨੂੰ ਬ੍ਰਾਹਮਣਵਾਦ ਨੀਚ ਕਹਿੰਦਾ ਉਹਨਾਂ ਨੂੰ ਸਰਦਾਰੀਆਂ ਦੇਣ ਦਵਾਉਣ ਵਾਲੇ ਰਾਹ ਪੈਣਾ ਔਰ ਦਿੱਤੀਆਂ ਵੀ ਨੇ। ਪਰ ਅਕਾਲੀ ਕਲਚਰ ਤੁਰ ਪਿਆ ਉਸ ਬੀਜੇਪੀ ਨੂੰ ਜੱਫੀ ਪਾਉਣ, ਉਸ ਭਾਗਵੇਂ ਬ੍ਰਿਗੇਡ ਨੂੰ ਜੱਫੀ ਪਾਉਣ ਜਿਹਦਾ ਸੋਚ ਪ੍ਰਬੰਧ ਉਸ ਬ੍ਰਾਹਮਣਵਾਦ ਨਾਲ ਜੁੜਿਆ ਹੋਇਆ ਜਿਹੜਾ ਲੋਕਾਂ ਨੂੰ ਸ਼ੂਦਰ ਕਹਿੰਦਾ। ਸੁਖਬੀਰ ਸਿੰਘ ਬਾਦਲ ਦੇ ਕਰਕੇ ਉਹ ਅਕਾਲੀ ਵਰਕਰ ਉਹ ਅਕਾਲੀ ਲੀਡਰਸ਼ਿਪ ਬੜੇ ਵੱਡੇ ਪੱਧਰ ਦੇ ਉੱਤੇ ਪੈਦਾ ਹੋ ਚੁੱਕੀ ਹੈ ਜਿਹਨੂੰ ਇਹ ਲੱਗਦਾ ਵੀ ਸਿੱਖ ਬਣ ਕੇ ਭਾਰਤੀ ਸਿਆਸਤ ਵਿੱਚ ਚੱਲਣਾ ਨਾਮੁਮਕਿਨ। ਹੈਰਾਨੀ ਦੀ ਗੱਲ ਇਹ ਆ ਕਿ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਵਿਚਰੇ ਪਰ ਹੁਣ ਉਹ ਵੱਡੇ ਬਾਦਲ ਦੇ ਰਾਹੀਂ ਸੁਖਬੀਰ ਬਾਦਲ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਵੀ ਧਰਮ ਨੂੰ ਸਿਧਾਂਤ ਨੂੰ ਤਿਆਗ ਦਿੱਤਾ। ਅਕਾਲੀ ਦਲ ਨੂੰ ਅਕਾਲੀ ਦਲ ਨਾ ਰਹਿਣ ਦਿੱਤਾ ਜਾਵੇ ਇਹ ਭਾਰਤੀ ਨਿਜ਼ਾਮ ਦੀ ਪੈਦਾ ਕੀਤੀ ਹੋਈ ਸਿਆਸੀ ਉਲਝਣ। ਪੰਥ ਨੂੰ ਤਾਂ ਇਸ ਗੱਲ ਦੀ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ ਕਿ ਤੁਸੀਂ ਮੁੱਖ ਮੰਤਰੀ ਬਣਨਾ ਜਾਂ ਪ੍ਰਧਾਨ ਮੰਤਰੀ ਬਣਨਾ ਜਾਂ ਕੋਈ ਐਮਐਲਏ ਐਮਪੀ ਬਣਨਾ। ਪੰਥ ਨੇ ਤਾਂ ਇਤਿਹਾਸ ਤੇ ਪਹਿਰਾ ਦਿਵਾਉਣ ਦੀ ਗੱਲ ਕਰਨੀ ਆ, ਸਿਧਾਂਤ ਉੱਤੇ ਪਹਿਰਾ ਦਿਵਾਉਣ ਦੀ ਗੱਲ ਕਰਨੀ ਆ। ਜਿਹੜੇ ਚੱਕਰ ਇਹਨਾਂ ਨੂੰ ਪੈ ਰਹੇ ਨੇ ਉਹ ਇਸੇ ਕਰਕੇ ਪੈ ਰਹੇ ਨੇ ਕਿ ਖਾਲਸਾ ਪੰਥ ਤਾਂ ਚਾਹੁੰਦਾ ਕਿ ਜੇ ਸਿੱਖ ਹੋ ਤਾਂ ਸਿੱਖ ਮਰਿਆਦਾ ਤੇ ਪਹਿਰਾ ਦੇਣਾ ਪਊ ਤੇ ਅਕਾਲੀ ਦਲ ਦਾ ਬਾਦਲ ਧੜਾ ਚਾਹੁੰਦਾ ਕਿ ਸਾਨੂੰ ਇਹਨਾਂ ਚੱਕਰਾਂ ਤੋਂ ਹੁਣ ਜੀ ਮੁਕਤੀ ਕਰ ਦਿਓ ਤੇ ਸਾਡਾ ਖਹਿੜਾ ਛੱਡੋ, ਸਾਨੂੰ ਤਾਂ ਉਵੇਂ ਸਿਆਸਤ ਕਰਨ ਦਿਵੋ ਜਿਵੇਂ ਰਵਨੀਤ ਬਿੱਟੂ ਦਾ ਜਦੋਂ ਜੀ ਕਰਦਾ ਉਹ ਮੰਦਰ 'ਚ ਟੱਲੀ ਖੜਕਾ ਲੈਂਦਾ, ਜਦੋਂ ਜੀ ਕਰਦਾ। ਜਿਹੜੇ ਗੈਰ ਅਕਾਲੀ ਸਿੱਖ ਨੇ ਉਹਨਾਂ ਨੂੰ ਦੇਖ ਦੇਖ ਕੇ ਇਹ ਖੁਦ ਲੈਣ ਨੂੰ ਫਿਰਦੇ ਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਜੇ ਜਦੋਂ ਹਰਿਆਣੇ ਦੇ ਵਿੱਚ ਵੋਟਾਂ ਚੱਲਦੀਆਂ ਸੀਗੀਆਂ ਉਦੋਂ ਇਹ ਚਰਚਾ ਹੋਈ ਕਿ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਉਹਨਾਂ ਵਿੱਚ ਵੀ ਬਾਦਲ ਦਲ ਨੇ ਇਸ ਵਾਰ ਕੋਈ ਉਮੀਦਵਾਰ ਖੜਾ ਨਹੀਂ ਕੀਤਾ। ਤਾਂ ਉਸ ਮੌਕੇ ਕਿਸੇ ਸੱਜਣ ਨੇ ਮਖੌਲ 'ਚ ਗੱਲ ਕੀਤੀ ਕਿ ਤੁਸੀਂ ਹਰਿਆਣੇ ਦਾ ਫਿਕਰ ਛੱਡੋ, ਕਿਤੇ ਪੰਜਾਬ ਦੇ ਵਿੱਚ ਬਣਾ ਇਹੋ ਜਿਹੇ ਦਿਨ ਆ ਜਾਣ ਕਿ ਬਾਦਲ ਦਲ ਨੇ ਕੋਈ ਉਮੀਦਵਾਰ ਨਹੀਂ ਖੜਾ ਕਰਨਾ। ਤੇ ਅੱਜ ਉਹ ਗੱਲ ਸੱਚੀ ਹੋ ਗਈ। ਅੱਜ ਬਾਦਲ ਦਲ ਦੇ ਲੀਡਰਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ ਤੇ ਕਿਹਾ ਕਿ ਅਸੀਂ ਜੀ ਇਸ ਵਾਰੀ ਚੋਣਾਂ ਨਹੀਂ ਲੜਨੀਆਂ। ਜਿਮਨੀ ਚੋਣ ਆ, 4 ਹਲਕਿਆਂ 'ਚ ਚੋਣ ਹੋਣ ਜਾ ਰਹੀ ਆ। ਪਹਿਲਾਂ ਤਾਂ ਅੱਜ ਸਵੇਰੇ ਖਲਾਰਾ ਪੈ ਗਿਆ ਬਈ ਬਾਦਲ ਦਲ ਦਾ ਇੱਕ ਪੁਰਾਣਾ ਜਿਹੜਾ ਚੱਲਿਆ ਆਉਂਦਾ ਲੀਡਰ ਆ ਜਿਹੜਾ ਚੱਬੇਵਾਲ ਹਲਕੇ ਤੋਂ ਇਸ ਵਾਰ ਉਮੀਦਵਾਰ ਬਣਨ ਦੀ ਉਹਦੇ ਚਰਚਾ ਸੀ, ਸੋਹਣ ਸਿੰਘ ਠੰਡਲ। ਉਹਦੇ ਬਾਰੇ ਅੱਜ ਸਵੇਰ ਤੋਂ ਚਰਚਾ ਛਿੜ ਪਈ ਕਿ ਉਹ ਬੀਜੇਪੀ ਜੁਆਇਨ ਕਰਨ ਜਾ ਰਿਹਾ, ਭਾਜਪਾ 'ਚ ਜਾ ਰਿਹਾ। ਤੇ ਇਹਦੇ ਨਾਲ ਇਹ ਚਖਮਖੀ ਜਿਹੀ ਛਿੜਨੀ ਸੁਭਾਵਿਕ ਸੀਗੀ ਕਿ ਜਿਹੜੇ ਬਾਦਲ ਦਲ ਦੇ ਉਮੀਦਵਾਰ ਮੰਨੇ ਜਾਂਦੇ ਸੀ ਚੱਬੇਵਾਲ ਹਲਕੇ ਤੋਂ ਉਹ ਤਾਂ ਬੀਜੇਪੀ 'ਚ ਚੱਲੇ ਆ ਤੇ ਬੀਜੇਪੀ ਦੇ ਉਮੀਦਵਾਰ ਵੱਲੋਂ ਚੋਣ ਲੜਨਗੇ ਤੇ ਬਾਕੀ ਹਲਕਿਆਂ ਦੇ ਵਿੱਚ ਵੀ ਇਹੋ ਜਿਹਾ ਹੀ ਹਾਲ ਚਾਲ ਹੋਣਾ। ਸੋ ਕੁੱਲ ਮਿਲਾ ਕੇ ਅੱਜ ਜਦੋਂ ਇਹ ਖਬਰ ਫਲੈਸ਼ ਹੋਈ ਆ ਕਿ ਬਾਦਲ ਦਲ ਨੇ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਤਾਂ ਉਸ ਤੋਂ ਬਾਅਦ ਵਿੱਚ ਗਿਆਨੀ ਰਘਵੀਰ ਸਿੰਘ ਜਥੇਦਾਰ ਅਕਾਲ ਤਖਤ ਨੂੰ ਵੀ ਬੋਲਣਾ ਪੈ ਗਿਆ। ਮਾਹੌਲ ਹੀ ਇਹੋ ਜਿਹਾ ਬਣਾ ਦਿੱਤਾ ਕਿ ਜਿਵੇਂ ਅਕਾਲ ਤਖਤ ਸਾਹਿਬ ਨੇ ਸਾਨੂੰ ਵੋਟਾਂ ਲੜਨ ਤੋਂ ਮਨਾ ਕਰਤਾ ਹੋ।
ਹਾਲਾਂਕਿ ਇਹ ਇਮੋਸ਼ਨਲ ਬਲੈਕਮੇਲਿੰਗ ਆ। ਅਕਾਲ ਤਖਤ ਸਾਹਿਬ ਤੋਂ ਗਿਆਨੀ ਰਘਵੀਰ ਸਿੰਘ ਨੇ ਬਾਦਲ ਦਲ ਨੂੰ ਨਹੀਂ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਬਾਰੇ ਕਿਹਾ ਵੀ ਉਹ ਤਨਖਾਹੀਆ ਕਰਾਰ ਦਿੱਤਾ ਹੋਇਆ ਹੋਣ ਕਰਕੇ ਉਹ ਕੋਈ ਸਰਗਰਮੀ ਨਹੀਂ ਕਰ ਸਕਦਾ। ਚੋਣ ਲੜਨ ਬਾਰੇ ਵੀ ਨਹੀਂ ਮੇਰੇ ਖਿਆਲ ਚ ਅਕਾਲ ਤਖਤ ਸਾਹਿਬ ਨੇ ਕਿਹਾ ਹੋਣਾ, ਨਾ ਹੀ ਕਹਿ ਸਕਦੇ ਆ, ਪਰ ਉਹ ਸਰਗਰਮੀ ਨਹੀਂ ਕਰ ਸਕਦਾ ਤਾਂ ਇਹਦਾ ਮਤਲਬ ਇਹ ਆ ਵੀ ਜਿਹੜਾ ਉਹਦੇ ਨਾਲ ਸਾਂਝ ਰੱਖਦਾ ਤਨਖਾਹੀਆ ਕਰਾਰ ਦਿੱਤਾ ਜਾਊ। ਹੁਣ ਇਹ ਅਗਲੀ ਡਿਬੇਟ ਆ, ਅਗਲੀ ਡਿਸਕਸ਼ਨ ਆ ਵੀ ਉਹ ਤਨਖਾਹੀਆ ਕਰਾਰ ਦਿੱਤਾ, ਕਿਉਂ ਦਿੱਤਾ, ਕਿਵੇਂ ਦਿੱਤਾ, ਉਹ ਆਪਾਂ ਨੂੰ ਲੰਮਾ ਚੱਕਰ ਆ। ਪਰ ਮੋਟੇ ਤੌਰ ਦੇ ਉੱਤੇ ਜਦੋਂ ਸੁਖਬੀਰ ਸਿੰਘ ਬਾਦਲ ਤਨਖਾਹੀਆ ਵਾ ਤਾਂ ਉਹਨੇ ਜੇਕਰ ਇਹ ਚੋਣ ਲੜਾਉਣੀ ਸੀ ਤਾਂ ਇਹ 1.5-2 ਮਹੀਨਾ ਪਹਿਲਾਂ, ਆਪਾਂ ਕੱਲ ਵੀ ਗੱਲ ਕੀਤੀ, ਪਰਸੋਂ ਵੀ ਕੀਤੀ, 1.5-2 ਮਹੀਨਾ ਹੋ ਗਿਆ ਇਸ ਮਸਲੇ ਨੂੰ, ਤੇ ਚੁੱਪ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਾਲ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਜਾਂ ਵੈਸੇ ਉਹਨਾਂ ਨੂੰ ਮਿਲ ਕੇ ਬੇਨਤੀ ਕਰ ਲੈਂਦਾ ਕਿ ਜੀ ਇਹ ਮਸਲਾ ਪਹਿਲ ਦੇ ਆਧਾਰ ਤੇ ਨਜਿੱਠਿਆ ਜਾਵੇ, ਤੇ ਚਾਹੇ ਜੋ ਵੀ ਇਸ ਮਸਲੇ ਦੇ ਵਿੱਚ ਕਾਰਵਾਈ ਆ ਵੀ ਉਹ ਜਿਵੇਂ ਡੇਲੀ ਸੁਣਵਾਈ ਤੇ ਕੇਸ ਹੁੰਦਾ ਉਵੇਂ ਚਲਾ ਲਓ, ਪਰ ਥੋੜਾ ਜਿਹਾ ਇਹ 'ਚ ਤੇਜ਼ੀ ਦਿਖਾਓ। ਤੇ ਹੁਣ ਜਦੋਂ ਬਿਲਕੁਲ ਵੋਟਾਂ ਦੇ ਦਿਨ ਆ ਗਏ ਤੇ ਇੱਥੇ ਆ ਗਏ, ਕਹਿੰਦੇ ਜੀ ਜਥੇਦਾਰ ਸਾਹਿਬ ਵੀ ਉਹਨੂੰ ਛੋਟ ਦੇ ਦਿਓ। ਕਦੇ ਤਨਖਾਹੀਏ ਨੂੰ ਛੋਟ ਇਤਿਹਾਸ ਵਿੱਚ ਨਾ ਮਿਲੀ ਆ, ਨਾ ਜਥੇਦਾਰ ਰਘਵੀਰ ਸਿੰਘ ਦੇ ਸਕਦੇ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਡੈਂਪੀ ਢਿੱਲੋਂ ਕਹਿੰਦਾ ਸੀ ਵੀ ਗਿੱਦੜਬਾਹੇ ਤੋਂ ਸੁਖਬੀਰ ਬਾਦਲ ਨੇ ਕਿਹਾ ਵੀ ਜਾਂ ਤਾਂ ਮਨਪ੍ਰੀਤ ਬਾਦਲ ਚੋਣ ਲੜੂਗਾ ਤੇ ਜਾਂ ਮੈਂ ਲੜਨੀ ਆ, ਵੀ ਤੂੰ ਆਪਦਾ ਕੰਮ ਖਤਮ ਸਮਝ, ਤੇ ਫਿਰ ਉਹਨੇ ਤਾਂ ਉਦੋਂ ਆਮ ਆਦਮੀ ਪਾਰਟੀ ਦਾ ਲਾੜੀ ਫੜ ਲਿਆ ਸੀ ਡੈਂਪੀ ਢਿੱਲੋਂ ਨੇ। ਉਹਦੀ ਗੱਲ ਤਾਂ ਸੱਚੀ ਨਿਕਲ ਰਹੀ ਆ ਨਾ ਕਿ ਮਨਪ੍ਰੀਤ ਬਾਦਲ ਨੂੰ, ਬੀਜੇਪੀ ਦੇ ਉਮੀਦਵਾਰ ਨੂੰ ਇਥੋਂ ਇੱਕ ਤਰੀਕੇ ਨਾਲ ਫ੍ਰੀ ਹੈਂਡ ਦੇਤਾ। ਸੋ ਬਾਦਲ ਦਲ ਨੇ ਗਿੱਦੜਬਾਹੇ ਤੋਂ ਜੋ ਸਿਨੈਰੀਓ ਸਿਰਜਿਆ ਉਹਦੇ ਚ ਹੁਣ ਜਦੋਂ ਬਾਈਕਾਟ ਕਰਤਾ ਤਾਂ ਇਹ ਗੱਲ ਆਪਣੇ ਆਪ ਦੇ ਵਿੱਚ ਹੀ ਇੱਕ ਹੈਰਾਨੀ ਵਾਲੀ ਆ ਕਿ ਕੀ ਗਿੱਦੜਬਾਹੇ ਤੋਂ ਕੋਈ ਹੋਰ ਉਮੀਦਵਾਰ ਜਿਹੜਾ ਸੁਖਬੀਰ ਸਿੰਘ ਬਾਦਲ ਤੋਂ ਬਗੈਰ ਆ ਉਹ ਕੋਈ ਹੈ ਹੀ ਨਹੀਂ ਜਿਹੜਾ ਅਕਾਲੀ ਦਲ ਬਾਦਲ ਦੇ ਚੋਣ ਨਿਸ਼ਾਨ ਤੇ ਚੋਣ ਲੜੇ। ਤੋ ਜਿਹੜੀ ਗੱਲ ਡੈਂਪੀ ਢਿੱਲੋਂ ਕਹਿੰਦਾ ਸੀ ਫਿਰ ਤਾਂ ਉਧਰ ਨੂੰ ਸੁਤਾ ਜਾਂਦੀ ਆ, ਬੰਦੇ ਦਾ ਦਿਮਾਗ ਜਾਂਦਾ ਵੀ ਇਹਨਾਂ ਨੇ ਤਨਖਾਹੀਆ ਹੋਣ ਦਾ ਵੀ ਇੱਕ ਤਰੀਕੇ ਨਾਲ ਸਿਆਸੀ ਲਾਹਾ ਲੈ ਲਿਆ ਵੀ ਅਸੀਂ ਤਾਂ ਜੀ ਚੋਣ ਲੜ ਨਹੀਂ ਸਕਦੇ। ਤੋ ਮਨਪ੍ਰੀਤ ਸਿੰਘ ਬਾਦਲ ਨੂੰ, ਬੀਜੇਪੀ ਨੂੰ ਇਥੋਂ ਸਿਆਸੀ ਫਾਇਦਾ ਜਿਹੜਾ ਉਹ ਇਸ ਸਿਨੈਰੀਓ ਦਾ ਹੋਣ ਜਾ ਰਿਹਾ। ਜਥੇਦਾਰ ਰਘਵੀਰ ਸਿੰਘ ਨੇ ਬੜਾ ਠੋਕ ਵਜਾ ਕੇ ਕਿਹਾ ਕਿ ਜੀ ਅਸੀਂ ਤਾਂ ਇਕੱਲਾ ਸੁਖਬੀਰ ਸਿੰਘ ਬਾਦਲ ਬਾਰੇ ਕਿਹਾ ਵਾ ਵੀ ਉਹ ਚੋਣ ਨਾ ਲੜਨ ਜਾਂ ਸਰਗਰਮੀ ਨਾ ਕਰਨ, ਮੇਲ ਜੋੜ ਨਾ ਕਰਨ, ਬਾਕੀ ਪਾਰਟੀ ਦਾ ਜੋ ਮਰਜ਼ੀ ਕਰੀ ਕੁਰੀ ਜਾਵੇ। ਤੇ ਅਗਲੀ ਇਹਦੇ ਨਾਲ ਗੱਲ ਜੁੜਵੀਂ ਹੋਰ ਆ ਗਈ ਵੀ ਜਿਹੜਾ ਕਾਂਗਰਸ ਦਾ ਲੀਡਰ ਆ ਰਾਜਾ ਵੜਿੰਗ, ਅਮਰਿੰਦਰ ਸਿੰਘ ਹੀ ਉਹਦਾ ਨਾਮ ਆ, ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨੇ ਵੀ ਅੱਜ ਫੱਟੇ ਚੱਕ ਤੇ ਜਿਵੇਂ ਵਿਰਸਾ ਸਿੰਘ ਬਲਟੋਹਾ ਨੇ ਕਮਲ ਕੁੱਟਿਆ ਸੀ ਉਵੇਂ ਰਾਜਾ ਵੜਿੰਗ ਲੱਗਿਆ ਪਿਆ ਵਾ। ਬਈ ਠੀਕ ਆ, ਇਹ ਜਿਹੜੀ ਗੱਲਬਾਤ ਅਕਾਲ ਤਖਤ ਸਾਹਿਬ ਦੀ ਵਰਕਿੰਗ ਬਾਰੇ ਜਾਂ ਅਕਾਲੀ ਲੀਡਰਸ਼ਿਪ ਦੀ ਵਰਕਿੰਗ ਬਾਰੇ ਨਾਵਾਚਕ ਜਾਂ ਆਲੋਚਨਾਤਮਕ ਟਿੱਪਣੀ ਸਹਿੰਦੀ ਸਾਰੇ ਹੀ ਕਰ ਲੈਂਦੇ ਆ। ਜਦੋਂ ਜਥੇਦਾਰ ਗੁਰਬਚਨ ਸਿੰਘ ਵੇਲੇ ਗਲਤੀ ਕੀਤੀ ਆ ਜਥੇਦਾਰਾਂ ਨੇ, ਉਸ ਮੌਕੇ ਤਾਂ ਪੰਥ ਨੇ ਸਾਂਝੇ ਰੂਪ ਦੇ ਵਿੱਚ ਉਹਦੇ ਵੱਲੋਂ ਜਾਰੀ ਹੁਕਮਨਾਮੇ ਦਾ ਵੀ ਵਿਰੋਧ ਕਰ ਲਿਆ, ਇਹ 'ਚ ਕਿਹੜੀ ਗੱਲ। ਪਰ ਜਿੱਥੇ ਗੱਲ ਬਣਦੀ ਆ ਉੱਥੇ ਗੱਲ ਜੱਜਦੀ ਆ। ਹੁਣ ਇਹ ਗੱਲ ਆਪਾਂ ਨੂੰ ਸਭ ਨੂੰ ਹੀ ਪਤਾ ਕਿ ਸੰਨ 2000 ਦੇ ਵਿੱਚ ਜਦੋਂ ਗਿਆਨੀ ਜੋਗਿੰਦਰ ਸਿੰਘ ਬਦੰਤੀ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ, ਉਹਨਾਂ ਨੇ ਅਗਲੇ ਦਿਨ ਹੀ, ਉਸੇ ਦਿਨ ਹੀ ਇਹ ਇੱਕ ਜਿਹੜਾ ਹੁਕਮਨਾਮਾ ਜਾਰੀ ਕਰਤਾ ਸੀਗਾ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਦਿਆਂ ਹੋਇਆਂ ਕਿ ਜਥੇਦਾਰ ਸਾਹਿਬਾਨ ਲਾਉਣ ਦਾ ਉਹਨਾਂ ਦੇ ਮਾਣ ਭੱਤੇ ਦਾ, ਕਾਰਜਕਾਲ ਦਾ ਸਾਰਾ ਸੇਵਾ ਨਿਯਮ ਘੜੇ ਜਾਣ। ਤੇ ਜੇ ਸੇਵਾ ਨਿਯਮ ਘੜੇ ਹੁੰਦੇ ਤਾਂ ਅੱਜ ਗਿਆਨੀ ਗੁਰਬਚਨ ਸਿੰਘ ਵਾਲਾ ਹਾਲ ਵੀ ਨਹੀਂ ਸੀ ਹੋਣਾ, ਤੇ ਨਾ ਹੀ ਆ ਜਿਹੜੇ ਗਿਆਨੀ ਰਘਵੀਰ ਸਿੰਘ ਜਾਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਦੋਸ਼ ਲੱਗਦੇ ਆ ਜਾਂ ਚਰਚਾ ਹੁੰਦੀ ਆ, ਇਹ ਵੀ ਨਹੀਂ ਸੀ ਹੋਣੇ।
तो असली पवाड़े की जड़ तां ये गल हैगी आ कि सेवा नियम ना होण करके जथेदारां दी चोण जिस ढंग नाल इस वेले हुंदी आ ते उन्हां दे फैसलिਆਂ दे करके कई वार समस्या पैदा हुंदी आ ते वो समस्या पैदा ना होवे इहदे लई सेवा नियमां दी लोड़ आ जिहड़ी ਉਹ महसूस हुंदी। पर ਇਹਦਾ अर्थ ਇਹ भी नहीं कि जिन्ना टाइम एक ਸਾਂਝੀ ਸਹਿਮਤੀ ਨਾਲ ਪੰਥ ਨਾਲ ਬਣੇ ਹੋਏ ਸੇਵਾ ਨਿਯਮਾਂ ਦੇ ਤਹਿਤ ਜਥੇਦਾਰ ਨਾ ਥਾਪੇ ਜਾ ਸਕਦੇ ਹੋਣ, ਕਿਉਂਕਿ ਅਜੇ ਉੱਥੇ ਤੱਕ ਆਪਾਂ ਆਏ ਨਹੀਂ। ਤੇ ਜਿਹੜਾ ਸਿਸਟਮ ਪਹਿਲਾਂ ਚੱਲ ਰਿਹਾ ਉਹਦੇ ਤਹਿਤ ਜਥੇਦਾਰਾਂ ਦੀ ਪਦਵੀ ਦੀ ਆਪਾਂ ਬਹੁਤ ਹੀ ਜ਼ਿਆਦਾ ਲਾਹ ਸਿੱਟੀਏ ਜਿਵੇਂ ਬਲਟੋਹੇ ਨੇ ਕੀਤਾ, ਇਹ ਵੀ ਨਹੀਂ ਗੱਲ ਵਧੀਆ ਲੱਗਦੀ। ਇਹ ਆ ਜਿਹੜਾ ਰਾਜਾ ਵੜਿੰਗ ਨੇ ਕਮਲ ਕੁੱਟਿਆ, ਇਹਨੇ ਤਾਂ ਫਿਰ ਬਲਟੋਹੇ ਵਾਲੀ ਲੀਹ ਹੀ ਫੜ ਲਈ ਬਈ ਜੀ ਬਾਦਲਾਂ ਦੀ ਮਰਜ਼ੀ ਆ, ਇਹ ਸਕ੍ਰਿਪਟਡ ਚੱਲਦੇ ਆ ਜੀ ਕੰਮ। ਬਹੁਤ ਮਾੜੀ ਗੱਲ ਕੀਤੀ ਆ ਰਾਜਾ ਵੜਿੰਗ ਨੇ। ਤੇ ਉਸ ਤੋਂ ਬਾਅਦ ਵਿੱਚ ਸੁਣਿਆ, ਅਜੇ ਮਤਲਬ ਇਹ ਗੱਲ ਮੈਂ ਰੱਬ ਨੂੰ ਜਾਣ ਦੇਣੀ ਆ, ਅਜੇ ਮੈਂ ਆਪ ਇਸ ਗੱਲ ਦੇ ਉੱਤੇ ਜਥੇਦਾਰ ਰਘਵੀਰ ਸਿੰਘ ਦੇ ਮੂੰਹੋਂ ਨਿਕਲੀ ਹੋਈ ਗੱਲ ਅਜੇ ਨਹੀਂ ਸੁਣ ਸਕਿਆ, ਪਰ ਪਤਾ ਲੱਗਿਆ ਕਿ ਉਹਨਾਂ ਨੇ ਤਲਖੀ ਦੇ ਵਿੱਚ ਰਿਐਕਸ਼ਨ ਇਹਦੇ ਤੇ ਪ੍ਰਤੀਕਿਰਿਆ ਦਿੱਤੀ ਆ ਤੇ ਬਣਦੀ ਵੀ ਆ। ਮੈਂ ਤਾਂ ਇੱਥੋਂ ਤੱਕ ਸੋਚਦਾ ਹਾਂ ਕਿ ਜਿਵੇਂ ਵਿਰਸਾ ਸਿੰਘ ਬਲਟੋਹਾ ਨੂੰ ਟ੍ਰੀਟ ਕੀਤਾ ਗਿਆ ਨਾ, ਜਿਵੇਂ ਉਹਦੇ ਨਾਲ ਵਿਹਾਰ ਕੀਤਾ ਗਿਆ, ਅਕਾਲੀ ਦਲ ਨੂੰ ਹਦਾਇਤ ਕੀਤੀ ਗਈ ਹੈ, ਪਰ ਚਲੋ ਉਹਨੇ ਆਪੇ ਹੀ ਪਾਰਟੀ ਚੋਂ ਕਿਨਾਰਾ ਕਰ ਲਿਆ। ਤੇ ਉਵੇਂ ਹੀ ਰਾਜੇ ਵੜਿੰਗ ਦੇ ਉੱਤੇ ਵੀ ਅਕਾਲ ਤਖਤ ਸਾਹਿਬ ਨੂੰ ਆਪਦੀ ਅਥਾਰਟੀ ਦਿਖਾਉਣੀ ਚਾਹੀਦੀ ਹੈ। ਉਹਨੂੰ ਪਤਾ ਤਾਂ ਲੱਗੇ ਵੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬਾਨ ਸਾਡੇ ਸਿੱਖ ਜਗਤ ਲਈ ਕੀ ਅਰਥ ਰੱਖਦੇ ਆ। ਹਜ਼ਾਰਾਂ ਘਾਟਾਂ ਕਮਜ਼ੋਰੀਆਂ ਊਣਤਾਈਆਂ ਗੜਬੜਾਂ ਦੇ ਬਾਵਜੂਦ ਅੱਜ ਵੀ ਸੰਗਤ ਵਿੱਚ ਅਕਾਲ ਤਖਤ ਸਾਹਿਬ ਦਾ ਰੁਤਬਾ, ਅੱਜ ਵੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਬਰਕਰਾਰ ਹੈ ਔਰ ਰਹਿਣਾ ਚਾਹੀਦਾ, ਰੱਖਣਾ ਚਾਹੀਦਾ। ਸਾਡੇ ਕੋਲੇ ਇਹ ਇੱਕ ਬਹੁਤ ਵੱਡੀ ਸਰਮੌਰ ਸੰਸਥਾ ਆ ਔਰ ਅਸੀਂ ਇਹਦੀ ਜਿਹੜੀ ਕਿਸੇ ਵੀ ਤਰੀਕੇ ਨਾਲ ਇਉਂ ਤਿਰਸਕਾਰ ਨਹੀਂ ਹੋਣ ਦੇ ਸਕਦੇ। ਜਥੇਦਾਰ ਦੀ ਪਦਵੀ ਜਿਹੜੀ ਆ ਉਹਦਾ ਜਦੋਂ ਅਕਾਲੀ ਦਲ ਬਾਦਲ ਦੇ ਲੀਡਰ ਤਿਰਸਕਾਰ ਕਰਦੇ ਆ ਉਦੋਂ ਵੀ ਪੰਥ ਨੂੰ ਦੁੱਖ ਹੁੰਦਾ, ਜਦੋਂ ਇਹ ਉਸ ਦੇ ਜਥੇਦਾਰ ਦੇ ਅਹੁਰੇ ਦਾ, ਉਹਦੇ ਪਦਵੀ ਦੇ ਸਤਿਕਾਰ ਦਾ ਦੁਰ ਉਪਯੋਗ ਕਰਦੇ ਆ, ਦੁਰਵਰਤੋਂ ਕਰਦੇ ਆ ਬਾਦਲ ਦਲ ਵਾਲੇ। ਜਦੋਂ ਜਥੇਦਾਰ ਗੁਰਬਚਨ ਸਿੰਘ ਨੂੰ ਤੇ ਹੋਰਾਂ ਨੂੰ ਸੱਦ ਕੇ ਚੀਮੇ ਨੇ, ਡਾਕਟਰ ਦਲਜੀਤ ਸਿੰਘ ਚੀਮੇ ਨੇ, ਵੱਡੇ ਛੋਟੇ ਬਾਦਲ ਨੇ ਚੰਡੀਗੜ੍ਹ, ਉਦੋਂ ਵੀ ਆਪਾਂ ਸਾਰਿਆਂ ਨੇ ਪੰਥ ਨੇ ਵਿਰੋਧ ਹੀ ਕੀਤਾ ਸੀ ਵੀ ਮਾੜੀ ਗੱਲ ਆ, ਜਥੇਦਾਰਾਂ ਨੂੰ ਕਿਉਂ ਸੱਦਿਆ। ਸੋ ਜਿਹੜਾ ਅੱਜ ਇਹ ਕਾਂਗਰਸ ਦੇ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਮਾਫ ਕਰਨਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੋ ਕੁਝ ਅਕਾਲ ਤਖਤ ਸਾਹਿਬ ਬਾਰੇ, ਜਥੇਦਾਰ ਸਾਹਿਬਾਨ ਬਾਰੇ, ਸਮੁੱਚੇ ਇਸ ਵਰਕਿੰਗ ਦੇ ਬਾਰੇ ਨੈਗੇਟਿਵ ਕਮੈਂਟ ਕੀਤੇ ਆ, ਇਹ ਬਹੁਤ ਮਾੜੇ ਆ। ਅਕਾਲ ਤਖਤ ਸਾਹਿਬ ਤੋਂ ਕਾਂਗਰਸ ਨੂੰ ਤਾਂ ਉਵੇਂ ਹਦਾਇਤ ਹੋ ਨਹੀਂ ਸਕਦੀ ਜਿਵੇਂ ਵਿਰਸਾ ਸਿੰਘ ਬਲਟੋਹਾ ਦੇ ਮਾਮਲੇ 'ਚ ਹੋਈ ਸੀ, ਪਰ ਇਸ ਗੱਲ ਦਾ ਇਲਾਜ ਕਰਨਾ ਜ਼ਰੂਰ ਚਾਹੀਦਾ। ਜਾਂ ਤਾਂ ਇਹਨੂੰ ਤਨਖਾਹੀਆ ਕਰਾਰ ਦੇ ਦਿੱਤਾ ਜਾਵੇ ਜਿਵੇਂ ਸੁਖਬੀਰ ਸਿੰਘ ਬਾਦਲ ਆ, ਤੇ ਆਪੇ ਜਦੋਂ ਸੰਗਤ ਵਿੱਚ ਜਾਊ ਲੋਕਾਂ 'ਚ ਵੋਟਾਂ 'ਚ ਉਹਦੀ ਧਰਮ ਪਤਨੀ ਨੇ ਚੋਣ ਲੜਨੀ ਆ, ਅਮਰਤਾ ਵੜਿੰਗ ਉਹਦਾ ਨਾਮ ਹੈ, ਤੇ ਜਦੋਂ ਉਹਨੇ ਵੋਟਾਂ 'ਚ ਤੁਰਨਾ ਫਿਰਨਾ ਹੋਇਆ ਆਪੇ ਹੀ ਅਕਲ ਆਜੂ। ਜਿਵੇਂ 1984 ਤੋਂ ਬਾਅਦ ਬੂਟਾ ਸਿੰਘ ਕੇਂਦਰੀ ਮੰਤਰੀ ਸੀ, ਨਿਹੰਗ ਸੰਤਾ ਸਿੰਘ, ਇਹ ਦੋ ਜਾਣਿਆਂ ਨੂੰ ਛੇਕਣਾ ਪਿਆ ਸੀ ਪੰਥ ਨੂੰ, ਖਾਲਸਾ ਪੰਥ ਨੂੰ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਛੇਕਣਾ ਪਿਆ ਜਦੋਂ ਇਹ ਲੀਹ ਤੇ ਨਹੀਂ ਆਏ। ਬੜੀ ਉਹਨਾਂ ਨੂੰ ਇਸ ਗੱਲ ਦਾ ਸੀ ਵੀ ਅਸੀਂ ਅਕਾਲ ਤਖਤ ਸਾਹਿਬ ਨੂੰ ਜਾਂ ਸਿੱਖ ਜਗਤ ਦੇ ਜਜ਼ਬਾਤਾਂ ਨੂੰ ਸਾਡੂ ਕੀ ਜੀ, ਪਰ ਆਪਣੇ ਸਾਹਮਣੇ ਆ ਉਹ ਵਕਤ ਆਇਆ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਬੂਟਾ ਸਿੰਘ ਨੂੰ ਵੀ ਮਾਫੀ ਮੰਗਣੀ ਪਈ, ਤਨਖਾਹ ਭੁਗਤਣੀ ਪਈ, ਤੇ ਨਿਹੰਗ ਮੁਖੀ ਸੰਤਾ ਸਿੰਘ ਨੂੰ ਵੀ ਭੁਗਤਣੀ ਪਈ।
ਮੈਨੂੰ ਚੰਗੀ ਤਰ੍ਹਾਂ ਚੇਤੇ ਆ, ਉਦੋਂ ਗੁਰਮਤ ਪ੍ਰਕਾਸ਼ ਦੇ ਵਿੱਚ ਸ਼ਾਇਦ ਪਾਂਧੀ ਨਨਕਾਣਵੀ ਉਹਨਾਂ ਦਾ ਨਾਂ ਸੀ, ਜਦੋਂ ਬੂਟਾ ਸਿੰਘ ਪੇਸ਼ ਹੋਇਆ, ਉਹਨਾਂ ਦੀ ਇੱਕ ਕਵਿਤਾ ਛਪੀ, ਜਿਹਦੀ ਕਵਿਤਾ ਦੀਆਂ ਲਾਈਨਾਂ ਸੀਗੀਆਂ ਬਈ ਤੇਰੇ ਸਾਜੇ ਹੋਏ ਤਖਤ ਅਕਾਲ ਮੂਹਰੇ, ਗੁਰੂ ਸਾਹਿਬ ਨੂੰ ਕਵੀ ਨੇ ਲਿਖਿਆ ਸੀ, ਤੇਰੇ ਸਾਜੇ ਹੋਏ ਤਖਤ ਅਕਾਲ ਮੂਹਰੇ, ਸਿਰ ਝੁਕਿਆ ਹਿੰਦ ਦੇ ਤਾਜ ਦਾ ਹੈ, ਜੋ ਕੋਈ ਵੀ ਤਖਤ ਦੀ ਸ਼ਰਨ ਆਉਂਦਾ ਹੈ, ਤਖਤ ਉਸ ਨੂੰ ਸਦਾ ਨਿਵਾਜਦਾ ਹੈ। ਭਾਵੇਂ ਸੀ ਕਿ ਇਹ ਦਿੱਲੀ ਦੇ ਤਖਤ ਨਾਲ ਜੁੜ ਕੇ ਸਿੱਖ ਜਗਤ ਨੂੰ, ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦੇਣ ਵਾਲੇ ਬੂਟਾ ਸਿੰਘ ਵਰਗੇ ਬੰਦੇ ਜਦੋਂ ਇੱਥੇ ਆ ਕੇ ਗਿੜ ਗੜਾਉਂਦੇ ਐ, ਕਹਿੰਦੇ ਆ ਕਿ ਜਿਹੜਾ ਮਰਜੀ ਜਿੱਥੇ ਮਰਜੀ ਤਨਖਾਹ ਲਾਓ, ਅਸੀਂ ਉਸ ਮੌਕੇ ਜਦੋਂ ਦਿੱਲੀ ਦੇ ਤਖਤ ਨਾਲ ਜੁੜ ਕੇ ਇਹ ਟੌਰ ਮਾਰਦੇ ਆ, ਉਹ ਇੱਕ ਵੱਖਰੀ ਗੱਲ ਹੁੰਦੀ ਆ, ਪਰ ਆ ਕੇ ਜਦੋਂ ਝੁਕਦੇ ਆ ਉਹਦੇ ਨਾਲ ਦਿੱਲੀ ਦਾ ਤਖਤ ਵੀ ਝੁਕਦਾ। ਤੋ ਇਹ ਕਵੀ ਦੀ ਲਾਈਨ ਸੀ ਕਿ ਤੇਰੇ ਸਾਜੇ ਹੋਏ ਤਖਤ ਅਕਾਲ ਮੂਹਰੇ, ਸਿਰ ਝੁਕਿਆ ਹਿੰਦ ਦੇ ਤਾਜ ਦਾ ਹੈ। ਅਗਲੀ ਗੱਲ ਸੀ ਕਿ ਜੋ ਕੋਈ ਵੀ ਤਖਤ ਦੀ ਸ਼ਰਨ ਆਉਂਦਾ, ਤਾਕਤ ਉਸ ਨੂੰ ਸਦਾ ਨਵਾਜਦਾ ਹੈ। ਹੁਣ ਇਹ ਅਗਲੀ ਗੱਲ ਆ, ਸਾਡੇ ਸਿੱਖ ਜਗਤ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ, ਖਾਸ ਤੌਰ ਤੇ ਸਾਡੇ ਜਿਹੜੇ ਨਵੇਂ ਭੈਣ ਭਰਾ ਨੇ 15 ਤੋਂ 30 ਸਾਲ ਦੇ ਵਿਚਾਲੇ ਜਿਹੜੀ ਸਾਡੀ ਪੈਦਾਵਾਰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਆ, ਉਹਨਾਂ ਨੂੰ ਕੁਝ ਚਤੁਰ ਚਲਾਕ ਮਾੜੀ ਬਿਰਤੀ ਵਾਲੇ ਲੋਕਾਂ ਨੇ ਪ੍ਰਗਟਾਉਣਾ ਤੇ ਗਲਤ ਕਮੈਂਟ ਉਹਨਾਂ ਤੋਂ ਕਰਵਾ ਲੈਣੇ ਸੌਖੀ ਗੱਲ ਆ। ਲਾਈ ਲੱਗਾ ਵਿਚਾਰੇ, ਨਾ ਉਹ ਸਿੱਖ ਫਲਸਫੇ ਨੂੰ, ਸਿੱਖ ਇਤਿਹਾਸ ਨੂੰ ਸਮਝਦੇ ਆ ਕਿ ਸਾਡੇ ਧਰਮ ਦੇ ਵਿੱਚ ਤਨਖਾਹ ਜਿਹੜੀ ਆ ਉਹਦਾ ਅਰਥ ਇਹ ਨਹੀਂ ਵੀ ਉਹ ਕੋਈ ਸੀਏ ਸਟਾਫ ਦੇ ਵਿੱਚ ਥਾਣੇ 'ਚ ਜਿਵੇਂ ਕੁੱਟ ਕਟਾਪਾ ਤਸ਼ੱਦਦ ਦਾ ਵੀ ਸਜ਼ਾ ਵਾ ਕੋਈ। ਜਦੋਂ ਕੋਈ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੁੰਦਾ ਹੈ, ਉੱਥੇ ਬਖਸ਼ਿੰਦ ਤਖਤ ਦੀ ਧਾਰਨਾ, ਉਹ ਜਿਹੜਾ ਸਾਡਾ ਸਿਧਾਂਤ ਆ ਨਾ, ਉਹ ਇਸ ਗੱਲ ਦਾ ਨਹੀਂ ਹੈਗਾ ਕਿ ਬਹੁਤ ਸਖਤ ਤਨਖਾਹ ਲਾ ਕੇ, ਉਲਟ ਦੂਜੇ ਪਾਸੇ ਨੂੰ ਆ ਕਿ ਉਹਨੂੰ, ਉਹਦੀ ਜ਼ਮੀਰ ਨੂੰ ਅਹਿਸਾਸ ਕਰਾਉਣਾ ਕਿ ਭਾਈ ਤੂੰ ਗਲਤ ਚੱਲਿਆ ਤੇ ਪੰਥ ਦੀ ਮਜ਼ਬੂਤੀ ਦੇ ਉਲਟ ਭੁਗਤਿਆ ਤੇ ਤੈਨੂੰ ਤਨਖਾਹ ਲਾਈ ਜਾਂਦੀ ਆ ਕਿ ਤੂੰ ਐ ਕਰੇਂਗਾ। ਉਹ ਇਸ ਤਰੀਕੇ ਦੀ ਭਾਵਨਾ ਤਹਿਤ ਸਾਰਾ ਚੱਕਰ ਚੱਲਦਾ। ਸੋ ਉਦੋਂ ਵੀ ਫਿਰ ਬੂਟਾ ਸਿੰਘ ਨੂੰ ਜਿਸ ਤਰੀਕੇ ਨਾਲ ਭੁਗਤਣਾ ਪਿਆ, ਨਿਹੰਗ ਸੰਤਾ ਸਿੰਘ ਨੂੰ, ਸੋ ਇਵੇਂ ਹੀ ਬੇਸ਼ੱਕ ਕਾਂਗਰਸ ਦੀ ਲੀਡਰਸ਼ਿਪ ਦਾ ਜਾਂ ਆਪਦੇ 4 ਨੋਟਾਂ ਦਾ ਗੁਮਾਨ ਹੋ ਸਕਦਾ ਰਾਜਾ ਵੜਿੰਗ ਨੂੰ, ਪਰ ਉਹਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਕਿ ਪੰਥ ਦੀ, ਅਕਾਲ ਤਖਤ ਸਾਹਿਬ ਦੀ ਅਥਾਰਟੀ ਕੀ ਹੈ, ਸੱਤਾ ਕੀ ਹੈ, ਤਾਕਤ ਕੀ ਹੈ, ਸਮਰੱਥਾ ਕੀ ਹੈ, ਸ਼ਕਤੀ ਕੀ ਹੈ, ਪਾਵਰ ਕੀ ਹੈ। ਸੋ ਇਹਦੇ ਲਈ ਬੜਾ ਜ਼ਰੂਰੀ ਆ ਕਿ ਉਹਨੂੰ ਤਨਖਾਹੀਆ ਕਰਾਰ ਦਿੱਤਾ ਜਾਵੇ, ਜਾਂ ਜੇ ਉਹ ਕਿਸੇ ਗੱਲ ਤੇ ਹੀ ਨਹੀਂ ਆਉਂਦਾ ਫਿਰ ਉਹਨੂੰ ਪੰਥ ਚੋਂ ਛੇਕ ਦਿੱਤਾ ਜਾਵੇ। ਤੇ ਜਿਵੇਂ ਬੂਟਾ ਸਿੰਘ ਹੁਣੀ, ਨਿਹੰਗ ਸੰਤਾ ਸਿੰਘ ਹੁਣੀ ਤੇ ਹੋਰ ਬੜਿਆਂ ਦੀ ਗੱਲ ਆਪਣੇ ਸਾਹਮਣੇ ਆ, ਫਿਰ ਆਪੇ ਤੁਰੇ ਫਿਰਨਗੇ ਜੀ ਇੱਥੇ। ਇਹ ਕੋਈ ਗੱਲ ਥੋੜੀ ਆ ਕਿ ਜੇਕਰ ਤੁਹਾਡੇ ਸਿਆਸੀ ਤੌਰ ਦੇ ਉੱਤੇ ਬਾਦਲ ਦਲ ਨਾਲ ਕੋਈ ਵਿਰੋਧ ਨੇ, ਉਹ ਵਿਰੋਧ ਪ੍ਰਗਟਾਉਣ ਦੇ ਲਈ ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਇਸ ਤਰੀਕੇ ਨਾਲ ਜਥੇਦਾਰ ਸਾਹਿਬਾਨ ਦੇ ਖਿਲਾਫ ਹਲਕੇ ਦਰਜੇ ਦੀ ਬਿਆਨਬਾਜ਼ੀ ਕਰੋਗੇ। ਸੋ ਅਸੀਂ ਸਾਰੇ ਪੱਖਾਂ ਤੋਂ ਦੇਖ ਕੇ ਜਦੋਂ ਪੰਥ ਚੱਲਦਾ ਹੈ ਤਾਂ ਹੀ ਕਾਰਗਰ ਗੱਲ ਹੋਏਗੀ। ਇਹ ਗੱਲ ਬਿਲਕੁਲ ਯਕੀਨੀ ਤੌਰ ਤੇ ਸਹੀ ਆ ਕਿ ਅਕਾਲੀ ਦਲ, ਬਾਦਲ ਦਲ ਦੇ ਖਾਸ ਤੌਰ ਤੇ ਲੀਡਰਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਨੂੰ, ਅਕਾਲ ਤਖਤ ਸਾਹਿਬ ਦੀ ਮੋਹਰ ਨੂੰ, ਅਕਾਲ ਤਖਤ ਸਾਹਿਬ ਦੇ ਲੈਟਰ ਪੈਡ ਨੂੰ, ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ, ਅਥਾਰਟੀ ਨੂੰ ਵਾਰ-ਵਾਰ ਮਿਸਯੂਜ, ਜਿਹਨੂੰ ਦੁਰਵਰਤੋਂ ਕਹਿੰਦੇ ਆ, ਉਹ ਕੀਤੀ। ਇਸੇ ਕਰਕੇ ਅਕਾਲੀ ਦਲ ਬਾਦਲ ਦਾ ਪੰਥ ਵਿੱਚ ਸਤਿਕਾਰ ਜਿਹੜਾ ਹੈ ਉਹ ਬਿਲਕੁਲ ਸਿਫਰ ਤੇ ਚਲੇ ਗਿਆ। ਜਦੋਂ ਆਪਾਂ ਨੂੰ, ਪੰਥ ਨੂੰ ਇਹ ਚੰਗੀ ਤਰ੍ਹਾਂ ਪਤਾ ਵੀ ਅਕਾਲ ਤਖਤ ਸਾਹਿਬ ਦੇ ਲੈਟਰ ਪੈਡ ਦੀ, ਅਥਾਰਟੀ ਦੀ, ਮੋਹਰ ਦੀ ਦੁਰਵਰਤੋਂ ਕੀਤੀ ਹੈ, ਤਾਂ ਆਪਾਂ ਸਾਰਿਆਂ ਨੇ, ਸੰਗਤ ਨੇ ਅਕਾਲ ਤਖਤ ਨੂੰ ਤਾਂ ਕੁਛ ਨਹੀਂ ਕਿਹਾ, ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਖਿਲਾਫ ਤਾਂ ਕੋਈ ਨਹੀਂ ਬੋਲਿਆ। ਆਪਾਂ ਜਥੇਦਾਰਾਂ ਦੇ ਖਿਲਾਫ ਬੋਲੇ ਤੇ ਗੱਡ ਕੇ ਬੋਲੇ।
ਜਥੇਦਾਰ ਗੁਰਬਚਨ ਸਿੰਘ ਨੂੰ ਜੋ ਕੁਝ ਆਪਣੇ ਤੋਂ ਕਹਿ ਸੁਣ ਹੁੰਦਾ ਸੀ ਕਿਹਾ, ਪਰ ਉਹਦੇ ਵਿੱਚ ਕਹਿਣ ਮੌਕੇ ਸਾਡੇ ਸਾਰਿਆਂ ਦੇ ਕਿਸੇ ਦੇ ਵੀ ਇਸ ਤਰੀਕੇ ਦੇ ਭਾਵ ਬਿਲਕੁਲ ਨਹੀਂ ਸੀ ਜਿਹੜੇ ਅੱਜ ਰਾਜੇ ਵੜਿੰਗ ਦੇ। ਇਵੇਂ ਹੀ ਆਪਾਂ ਸਾਰਿਆਂ ਨੇ ਬਾਦਲ ਦਲ ਦਾ ਉਸ ਮੌਕੇ ਵਿਰੋਧ ਕਰਨਾ ਸੀ ਤੇ ਕੀਤਾ, ਪਰ ਜਿਸ ਤਰੀਕੇ ਦਾ ਅੱਜ ਰਾਜਾ ਵੜਿੰਗ ਗੱਲ ਕਰ ਰਿਹਾ ਇਹ ਬਿਲਕੁਲ ਗਲਤ। ਸਿਆਸੀ ਲੋਕਾਂ ਨੂੰ ਅਸਲ ਵਿੱਚ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੀ, ਇਹਦੀ ਪ੍ਰਭੂ ਸੱਤਾ ਦੀ, ਇਹਦੀ ਅਥਾਰਟੀ ਦੀ ਉਸ ਤਰੀਕੇ ਨਾਲ ਸੋਝੀ ਹੀ ਨਹੀਂ। ਔਰ ਇਹ ਗੱਲ ਆਪਾਂ ਮੰਨ ਲਈਏ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਨਹੀਂ ਹੈਗੀ। ਆ ਜਿਹੜਾ ਲੰਗ ਲਾਣਾ ਹੁਣ ਪੈਦਾ ਹੋਇਆ, ਜਿਹੜਾ ਅਕਾਲੀ ਕਲਚਰ ਗੁਰਦੁਆਰਾ ਸੁਧਾਰ ਲਹਿਰ ਤੋਂ ਚੱਲਦਾ ਹੋਇਆ ਪੰਜਾਬੀ ਸੂਬੇ ਮੋਰਚੇ ਤੱਕ ਆਇਆ, ਉਹ ਬਿਲਕੁਲ ਹੋਰ ਸੀ। ਉਹਨਾਂ ਕੋਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖ ਫਲਸਫੇ ਦੀ, ਸਿੱਖ ਸਿਧਾਂਤ ਦੀ ਸੋਝੀ ਸੀ। ਉਸ ਤੋਂ ਬਾਅਦ ਵਿੱਚ ਆ ਜਿਹੜੇ ਪ੍ਰਕਾਸ਼ ਸਿੰਘ ਬਾਦਲ ਵਰਗੇ ਅਕਾਲੀ ਬਣੇ, ਇਹਨਾਂ ਸਾਰਿਆਂ ਨੇ ਖਿਚੜੀ ਜੀ ਬਣਾਤੀ। ਜੀ ਤਾਂ ਇਹਨਾਂ ਦਾ ਕਰਦਾ ਰਿਹਾ ਕਿ ਅਕਾਲ ਤਖਤ ਸਾਹਿਬ ਦਾ ਸਾਰਾ ਸਿਸਟਮ ਸਾਡੇ ਆਲੇ ਦੁਆਲੇ ਘੁੰਮੇ, ਪਰ ਗੱਲ ਬਣੀ ਨਹੀਂ। ਕਦੇ ਕਦਾਈ ਫੇਰ ਧੁਰਲੀ ਮਾਰ ਜਾਂਦੇ ਰਹੇ ਪੰਥ, ਇਹਨਾਂ ਨੂੰ ਖਿੱਚ ਕੇ ਉੱਥੇ ਲੈ ਆਉਂਦਾ ਰਿਹਾ। ਇਹਨਾਂ ਨੂੰ ਇਉਂ ਲੱਗਦਾ ਰਿਹਾ ਕਿ ਅਕਾਲ ਤਖਤ ਸਾਹਿਬ ਦਾ ਸਿਸਟਮ ਵੀ ਸ਼੍ਰੋਮਣੀ ਕਮੇਟੀ ਵਾਂਗੂ ਹੀ ਆ। ਇਹਨਾਂ ਨੂੰ ਵਾਰ-ਵਾਰ ਲੱਗਦਾ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਉਵੇਂ ਹੀ ਆ ਜਿਵੇਂ ਗੁਰਦੁਆਰਿਆਂ 'ਚ ਹੁੰਦਾ, ਮੱਥਾ ਟੇਕੀਦਾ, ਤੇ ਉੱਥੋਂ ਦੇ ਪ੍ਰਬੰਧਕ ਜਾਂ ਸੇਵਾਦਾਰ ਜਾਂ ਗ੍ਰੰਥੀ ਸਿੰਘ ਵੀ ਖਨੀ ਉਵੇਂ ਦੇ ਹੀ ਹੁੰਦੇ ਆ ਜਿਹੜੇ ਪੰਜ ਪਿਆਰੇ ਜਾਂ ਪੰਜ ਸਿੰਘ ਸਾਹਿਬਾਨ। ਪਰ ਜਦੋਂ ਵੀ ਕਿਤੇ ਇਹਨਾਂ ਤੋਂ ਗੜਬੜ ਗਲਤੀ ਹੋਈ ਆ, ਗੁਰੂ ਦੀ ਕਲਾ ਵਰਤੀ ਆ, ਤੇ ਇਹਨਾਂ ਨੂੰ ਅਕਲ ਜਿਹੜੀ ਆ ਉਹ ਫਿਰ ਦੇਣ ਲਈ ਮਾਹੌਲ ਬਣਿਆ। ਜਿਵੇਂ ਹੁਣ ਜਦੋਂ ਇਹਨਾਂ ਨੇ ਡੇਰਾ ਸਰਸਾ ਵਾਲੇ ਮਸਲੇ 'ਚ ਅਕਾਲ ਤਖਤ ਸਾਹਿਬ ਦੀ ਅਥਾਰਟੀ ਦਾ ਦੁਰਵਰਤੋਂ ਕੀਤਾ ਤੇ ਪੰਥ ਨੇ ਰੋਲ ਕੇ ਸੁੱਟ ਦਿੱਤੇ। ਐਤਕੀ ਦਾ ਪਰ ਗੁਨਾਹ ਵੀ ਵੱਡਾ ਸੀ ਨਾ। ਸੋ ਜਿਹੜਾ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਵੇਲੇ ਅਕਾਲੀ ਢਹਿ ਢਾਣਾ ਲੁੰਗ ਲਾਣਾ ਹੈ, ਇਹਦੇ ਬਾਰੇ ਤਾਂ ਕਿਸੇ ਨੂੰ ਕੋਈ ਵਹਿਮ ਹੀ ਨਹੀਂ। ਇਹ ਤਾਂ ਜਥੇਦਾਰ ਹਰਪ੍ਰੀਤ ਸਿੰਘ ਨੇ ਵੀ ਉਸ ਦਿਨ ਕਿਹਾ, ਇਹਨਾਂ ਦੇ ਆਪ ਦੇ ਜਿਹੜੇ ਅਕਾਲੀ ਦਲ ਦੇ ਹਿੱਸੇ ਨੇ, ਜਦੋਂ ਮਨਜਿੰਦਰ ਸਿੰਘ ਸਰਸਾ ਬਾਗੀ ਹੋ ਕੇ ਇਹਨਾਂ ਤੋਂ ਭੱਜਿਆ, ਉਹਨੇ ਵੀ ਇਹੀ ਨੁਕਸ ਗਣਾਇਆ ਸੀ। ਸਭ ਤੋਂ ਸਪਸ਼ਟਤਾ ਦੇ ਨਾਲ ਪਰਮਜੀਤ ਸਿੰਘ ਸਿੱਧਵਾਂ ਸੁਖਬੀਰ ਸਿੰਘ ਬਾਦਲ ਦਾ OSD ਵੀ ਰਿਹਾ ਤੇ ਬਹੁਤ ਇਹਨਾਂ ਦੀ ਬੁੱਕਲ ਦਾ ਨੇੜਲਾ ਬੰਦਾ ਰਿਹਾ। ਇਹਨਾਂ ਦੀ ਬਦਕਿਸਮਤੀ ਕਿ ਉਹ ਸਿੱਖ ਫਲਸਫੇ ਤੋਂ ਜਾਣੂ, ਕਿਉਂਕਿ ਢਾਡੀ, ਰਾਗੀ, ਕਥਾਕਾਰ, ਪ੍ਰਚਾਰਕ ਇਹਨਾਂ ਨੇ ਪੜ੍ਹਿਆ ਸੁਣਿਆ ਵੀ ਹੁੰਦਾ ਤੇ ਇਹਨਾਂ ਕੋਲੇ ਗਿਆਨ ਹੁੰਦਾ। ਤੋਂ ਇਹਨਾਂ ਕਾਰਨਾਂ ਕਰਕੇ ਜਦੋਂ ਉਹਨੇ ਬਾਦਲ ਦਲ ਨੂੰ ਛੱਡਿਆ, ਜਿਹੜੀ ਚਿੱਠੀ ਉਹਨੇ ਲਿਖੀ ਆ ਉਹ ਕਮਾਲ ਦਾ ਡਾਕੂਮੈਂਟ ਆ। ਉਹਦੇ ਵਿੱਚ ਵੀ ਉਹਨੇ ਵੀ ਇਹੀ ਗੱਲ ਕਹੀ ਕਿ ਆਪਾਂ ਜਿਹੜੇ ਫੈਸਲੇ ਕਰ ਰਹੇ ਆ, ਜਿਸ ਤਰੀਕੇ ਨਾਲ ਚੱਲ ਰਹੇ ਆ ਸੁਖਬੀਰ ਜੀ, ਇਹ ਕੀ ਚੱਕਰ ਕੀ ਆ, ਇਹ ਕਿੱਧਰੋਂ ਆ ਰਹੀਆਂ ਗੱਲ। ਨਾ ਤਾਂ ਮਨਜਿੰਦਰ ਸਿੰਘ ਸਰਸੇ ਵਾਲੀ ਗੱਲ ਨੂੰ ਸੁਖਬੀਰ ਹੁਣਾਂ ਨੇ ਉਹਨਾਂ ਨੇ ਵੀ ਉਦੋਂ ਸਮਝਿਆ ਕਰਿਆ, ਤੇ ਨਾ ਹੀ ਹੁਣ ਪਰਮਜੀਤ ਸਿੰਘ ਸਿੱਧਵਾਂ ਵਾਰੀ। ਇੱਕ ਦੋ ਕਰਕੇ ਲੀਡਰ ਭੱਜਦੇ ਰਹੇ, ਕੋਈ ਘਰ ਬਹਿ ਗਿਆ, ਕੋਈ BJP 'ਚ ਚਲੇ ਗਿਆ, ਭਜਾ ਕੇ ਤਾਂ ਇਹਨਾਂ ਨੇ ਤੋਰੇ ਨਾ। ਮੈਂ ਤਾਂ ਇਹ ਸਾਫ਼ ਗੱਲ ਕਹਿਣਾ ਕਿ BJP ਨਾਲ, ਜਨ ਸੰਘ ਨਾਲ, ਭਾਜਪਾ ਨਾਲ, RSS ਨਾਲ, ਭਗਵੇਂ ਬ੍ਰਿਗੇਡ ਨਾਲ ਸਿੱਖ ਜਗਤ ਦਾ ਕੋਈ ਕਰੂਰਾ ਰਲਦਾ ਹੀ ਨਹੀਂ। ਸਿੱਖ ਫਲਸਫੇ ਦੀ ਤਰਜਮਾਨੀ, ਪਹਿਰੇਦਾਰੀ ਕਰਨੀ ਕਰਾਉਣੀ ਅਕਾਲੀ ਦਲ ਦਾ, ਅਕਾਲੀ ਲੀਡਰਸ਼ਿਪ ਦਾ ਸਭ ਤੋਂ ਪਵਿੱਤਰ ਤੇ ਮੁੱਢਲਾ ਫਰਜ਼ ਵਾ। ਤੇ ਜਦੋਂ ਅਕਾਲੀ ਦਲ ਨੇ, ਅਕਾਲੀਆਂ ਨੇ ਸਿੱਖ ਫਲਸਫੇ ਦੀ ਤਰਜਮਾਨੀ ਕਰਨੀ ਕਰਾਉਣੀ ਹੈ, ਤਾਂ ਸਭ ਤੋਂ ਪਹਿਲਾਂ ਤਾਂ ਅਸੂਲ ਹੀ ਇਹ ਹੈ ਕਿ ਇਨ ਗਰੀਬ ਸਿੱਖਾਂ ਕੋ ਦੇਉ ਪਾਤਸ਼ਾਹੀ। ਉਹ ਕੌਣ ਆ ਜਿਹਨਾਂ ਨੂੰ ਪਾਤਸ਼ਾਹੀ ਦੇਣੀ ਹੈ? ਜਿਹੜੀ ਗੱਲ ਬਾਬਾ ਨਾਨਕ ਪੂਰੇ ਜਾਹੋ ਜਲਾਲ ਨਾਲ ਕਹਿ ਗਏ ਨੇ, ਫਰਮਾ ਗਏ ਨੇ, ਹੁਕਮ ਕਰ ਗਏ ਨੇ ਕਿ ਇਨ ਜਿਨ ਕੀ ਜਾਤ ਮਾਫ ਕਰਨਾ,
ਜਿਹੜੀ ਗੱਲ ਪਾਤਸ਼ਾਹ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੇ ਸੰਗ ਸਾ। ਹੁਣ ਗੁਰੂ ਸਾਹਿਬਾਨ ਦਾ ਫਲਸਫਾ ਤਾਂ ਸਾਨੂੰ ਇਹ ਮਤਾਂ ਦਿੰਦਾ ਕਿ ਅਕਾਲੀਓ ਸਿੱਖੋ, ਤੁਸੀਂ ਜਿਨ੍ਹਾਂ ਨੂੰ ਬ੍ਰਾਹਮਣਵਾਦ ਨੀਚ ਕਹਿੰਦਾ ਉਹਨਾਂ ਨੂੰ ਸਰਦਾਰੀਆਂ ਦੇਣ ਦਵਾਉਣ ਵਾਲੇ ਰਾਹ ਪੈਣਾ, ਔਰ ਦਿੱਤੀਆਂ ਵੀ ਨੇ। ਪਰ ਅਕਾਲੀ ਕਲਚਰ ਤੁਰ ਪਿਆ ਉਸ ਬੀਜੇਪੀ ਨੂੰ ਜੱਫੀ ਪਾਉਣ, ਉਸ ਭਾਗਵੇਂ ਬ੍ਰਿਗੇਡ ਨੂੰ ਜੱਫੀ ਪਾਉਣ, ਜਿਹਦਾ ਸੋਚ ਪ੍ਰਬੰਧ ਉਸ ਬ੍ਰਾਹਮਣਵਾਦ ਨਾਲ ਜੁੜਿਆ ਹੋਇਆ, ਜਿਹੜਾ ਲੋਕਾਂ ਨੂੰ ਸ਼ੂਦਰ ਕਹਿੰਦਾ, ਜਿਹੜਾ ਜਾਤ ਅਤੇ ਵਰਣ ਦੀ ਵੰਡ ਕਰਕੇ ਮਨੁੱਖਤਾ ਦੇ ਸ਼ੋਸ਼ਣ ਦਾ ਝੰਡਾ ਵਰਦਾ। ਇਹ ਦੋਨਾਂ ਦਾ ਮੇਲ ਹੀ ਨਹੀਂ ਕੋਈ ਬਣਦਾ। ਜਿਵੇਂ ਗਾਂ ਤੇ ਸੂਰ ਦਾ ਸੁਭਾਅ ਅੱਡੋ ਅੱਡ, ਗਾਂ ਨੇ ਸਾਫ ਥਾਂ ਤੇ ਬਹਿਣਾ ਹੁੰਦਾ, ਸੂਰ ਨੇ ਗੰਦਗੀ ਚ ਲਿਟਣਾ ਹੁੰਦਾ, ਦੋਨਾਂ ਦਾ ਕੋਈ ਤਾਲਮੇਲ ਹੀ ਨਹੀਂ। ਸੋ ਅਕਾਲੀ ਭਾਜਪਾ ਗੱਠਜੋੜ ਇੱਕ ਨਾਪਾਕ ਗੱਠਜੋੜ ਸੀ। ਅਕਾਲੀ ਭਾਜਪਾ ਗੱਠਜੋੜ ਕਰਨ ਮੌਕੇ ਜਿਹੜੀਆਂ ਦਲੀਲਾਂ ਸੁਖਬੀਰ ਸਿੰਘ ਬਾਦਲ ਦੇ ਮਰਹੂਮ ਪਿਤਾ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਦਿੱਤੀਆਂ, ਪਰ ਜ਼ਿਆਦਾ ਗੱਲ ਉਹਨਾਂ ਦੀ ਕਰਨੀ ਬਣਦੀ ਆ, ਕਿਉਂਕਿ ਉਦੋਂ ਮੋਗਾ ਕਾਨਫਰੰਸ ਮੌਕੇ ਜਦੋਂ ਗੈਰ ਸਿੱਖਾਂ ਦੀ ਭਰਤੀ ਖੋਲੀ ਆ, ਉਦੋਂ ਮਨਪ੍ਰੀਤ ਬਾਦਲ ਤਾਂ ਹਜੇ ਚਰਚਾ ਸੀ, ਉਦੋਂ ਬਾਅਦ ਸੁਖਬੀਰ ਬਾਦਲ ਆਇਆ। ਮੋਗਾ ਕਾਨਫਰੰਸ ਤੋਂ ਬਾਅਦ ਜਾਂ ਬੀਜੇਪੀ ਨਾਲ ਸੰਬੰਧ ਜੋੜਨ ਮੌਕੇ ਅਕਾਲੀ ਲੀਡਰਸ਼ਿਪ ਨੇ ਇੱਕ ਗਪੌੜਾ ਛੱਡਿਆ, ਜਿਹੜਾ ਹੁਣ ਤੱਕ ਚੱਲੀ ਜਾਂਦਾ, ਕਿ ਜੀ ਅਸੀਂ ਹਿੰਦੂ ਸਿੱਖ ਏਕਤਾ ਕਰਕੇ ਇਹ ਕੰਮ ਕੀਤਾ। ਮੈਂ ਜਾਂ ਦੁਨੀਆ ਦਾ ਕੋਈ ਵੀ ਜਿਹੜਾ ਸਿੱਖੀ ਅਤੇ ਸਿੱਖਾਂ ਦਾ ਘੋਰ ਵਿਰੋਧੀ ਆ, ਉਹਨੂੰ ਵੀ ਇੱਥੇ ਜੇ ਛੱਡ ਦਈਏ ਵੀ ਤੂੰ ਆਪਦਾ ਵਿਸ਼ਲੇਸ਼ਣ ਕਰ ਲਾ ਸਾਲ ਖੰਡ 2 ਸਾਲ 4 ਸਾਲ, ਉਹ ਵੀ ਇਹ ਗੱਲ ਕਹੂ ਕਿ ਪੰਜਾਬ ਦੀ ਧਰਤੀ ਉੱਤੇ ਕਦੇ ਫਿਰਕੂ ਜਜ਼ਬਾਤਾਂ ਵਾਲੀ ਗੱਲ ਹੋ ਹੀ ਨਹੀਂ ਸਕਦੀ। ਐਡਾ ਖਾੜਕੂ ਸੰਘਰਸ਼ ਚੱਲਿਆ ਉਦੋਂ ਨਹੀਂ ਹੋਈ, ਨਾ ਗਾਹਾਂ ਕਦੇ ਹੋਵੇ। ਇਹ ਕਿਸੇ ਅਕਾਲੀ ਭਾਜਪਾ ਗੱਠਜੋੜ ਦੀ ਬਦੌਲਤ ਨਹੀਂ ਹੋ ਰਿਹਾ, ਇਹ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਫਲਸਫਾ ਆ। ਸਾਰੇ ਭਾਰਤ ਵਿੱਚ ਜਿੱਥੇ ਜਿੱਥੇ ਬੀਜੇਪੀ ਭਾਗਮਾ ਬ੍ਰਿਗੇਡ ਦੀ ਐਕਟੀਵਿਟੀ ਹੁੰਦੀ ਆ, ਉੱਥੇ ਦੰਗੇ ਹੁੰਦੇ ਆ, ਫਿਰਕੂ ਜਜ਼ਬਾਤਾਂ ਦੇ ਆਧਾਰ ਤੇ ਲੋਕ ਲੜਦੇ ਮਰਦੇ। ਕਦੇ ਬੀਜੇਪੀ ਵਾਲਿਆਂ ਨੇ ਭਾਗਮੇ ਬ੍ਰਿਗੇਡ ਨੇ ਮੁਸਲਮਾਨਾਂ ਦੇ ਉੱਤੇ ਜ਼ੁਲਮ ਕਰਨਾ ਕਰਾਉਣਾ ਹੁੰਦਾ, ਕਦੇ ਭਾਗਮੇ ਬ੍ਰਿਗੇਡ ਨੇ ਹਿੰਦੂ ਕਵੀਆਂ ਨੇ ਮੁਸਲਮਾਨਾਂ ਵਾਂਗੂ ਈਸਾਈਆਂ ਉੱਤੇ ਕਦੇ ਦਲਿਤ ਸ਼ੂਦਰ ਕਹਿ ਕੇ, ਕਦੇ ਕਿਸੇ ਉੱਤੇ ਕਾਂਗਰਸ ਨੇ ਜਿਵੇਂ ਸਿੱਖਾਂ ਦਾ ਕੀਤਾ। ਕਹਿਣ ਤੋਂ ਭਾਵੇਂ ਕਿ ਪੰਜਾਬ ਦੀ ਧਰਤੀ ਉੱਤੇ ਕਦੇ ਵੀ ਫਿਰਕੂ ਜਜ਼ਬਾਤਾਂ ਦੀ ਗੱਲ ਨਹੀਂ ਹੋ ਸਕਦੀ, ਨਾ ਹੋਵੇ। ਇੱਥੋਂ ਦਾ ਹਿੰਦੂ ਸਭ ਤੋਂ ਵੱਧ ਸਿਕਿਉਰ ਅਤੇ ਸੁਰੱਖਿਅਤ ਕਿਉਂ ਆ ਕਿ ਖਾੜਕੂਬਾਦ ਦੇ ਦਿਨਾਂ ਵਿੱਚ ਜਿਹੜੇ ਇੱਥੋਂ ਚਲੇ ਗਏ ਸੀ ਨਾ, ਉਹ ਵੀ ਦਿੱਲੀੋਂ ਜਾਂ ਹਰਿਆਣੇ ਚੋਂ ਭੱਜ ਕੇ ਪੰਜਾਬ ਵੱਲ ਨੂੰ ਫੇਰ ਆ ਗਏ ਕਿ ਸਾਨੂੰ ਪਤਾ ਲੱਗ ਗਿਆ ਜੀ ਪੰਜਾਬ ਤੋਂ ਬਾਹਰਲੇ ਲੋਕਾਂ ਨਾਲ ਸਾਡਾ ਪੰਜਾਬੀ ਹਿੰਦੂ ਦਾ ਕੋਈ ਤਾਲਮੇਲ ਹੀ ਨਹੀਂ। ਸੋ ਪੰਜਾਬ ਦਾ ਤਾਂ ਹਿੰਦੂ ਜਿਹੜਾ ਉਹ ਇੱਥੇ ਇੱਕ ਕਾਮਰੇੜਾ ਤਲਵਿੰਦਰ, ਉਹਨੇ ਸਿੱਖ ਖਾੜਕੂ ਲਹਿਰ ਦੇ ਖਿਲਾਫ ਨਾਵਲ ਲਿਖਿਆ, ਚੜ੍ਹਾਈ ਕਰ ਗਿਆ ਹੁਣ ਤਾਂ ਉਹ ਕਾਮਰੇਡ ਤਲਵਿੰਦਰ। ਯੂਨੀਵਰਸਿਟੀ ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੀਗਾ, ਯੋਧੇ ਉਹਦਾ ਨਾਵਲ ਦਾ ਨਾਂ ਸੀ। ਉਹਦੀ ਇੱਕ ਲਾਈਨ ਆ ਵੀ ਉਹ ਜਦੋਂ CRP ਵਾਲੇ ਆਉਂਦੇ ਆ 1982-83 ਚ ਪੰਜਾਬ ਚ, ਉਹ ਕਹਿੰਦੇ ਆਪਸ ਜੀ ਗੱਲਾਂ ਕਰਦੇ ਆ, 2 ਜਾਣੇ CRP ਵਾਲੇ ਨਾਵਲ ਚ ਉਹਨੇ ਦਿਖਾਏ ਆ ਕਿ ਆਪਾਂ ਨੂੰ ਤਾਂ ਕਹਿੰਦੇ ਸੀ ਵੀ ਉੱਥੇ ਸਿੱਖ ਜਿਹੜੇ ਨੇ ਉਹ ਹਿੰਦੂਆਂ ਨੂੰ ਵੱਢੀ ਜਾਂਦੇ ਆ, ਵੀ ਆਹ ਤਾਂ ਇਹਨਾਂ ਦਾ ਏਕਾ ਬੜਾ, ਹਿੰਦੂਆਂ ਦੇ ਘਰੇ ਵਿਆਹ ਹੁੰਦਾ ਤੇ ਸਿੱਖਾਂ ਦੇ ਮੁੰਡੇ ਟਰੈਕਟਰ ਟਰਾਲੀ ਲੈ ਕੇ ਟੈਂਟ ਦਾ ਸਮਾਨ ਚੱਕੀ ਫਿਰਦੇ ਆ ਜਗਰਾਤਿਆਂ ਦੇ ਵਿੱਚ ਜਾਂ ਹੋਰਨਾਂ ਚੀਜ਼ਾਂ ਦੇ ਵਿੱਚ। ਉਹ ਪੰਜਾਬ ਦੀ ਧਰਤੀ ਉੱਤੇ ਕਦੇ ਹਿੰਦੂਆਂ ਨੂੰ ਕੋਈ ਖਤਰਾ ਨਾ ਹੋਇਆ ਤੇ ਨਾ ਹੋ ਸਕਦਾ ਸੀ, ਨਾ ਹੈਗਾ। ਇਹ ਗੱਲ ਅਕਾਲੀਆਂ ਨੇ ਝੂਠ ਬੋਲੀ ਆ ਕਿ ਜੀ ਅਸੀਂ ਬਚਾਈ, ਔਰ ਇਹ ਝੂਠ ਇਕੱਲਾ ਹੁਣ ਪਹਿਲੋਂ ਨਹੀਂ ਆ, ਜਦੋਂ ਪਿੱਛੇ ਜੇ ਬਰਗਾੜੀ ਮੋਰਚਾ ਲੱਗਿਆ ਸੀ ਉਸ ਮੌਕੇ ਵੀ ਵੱਡੇ ਬਾਦਲ ਨੇ ਬੜੀ ਭਗਾਈ ਮਾਰੀ, ਲੋਕਾਂ ਨੇ ਬੜਾ ਠੋਕਮਾ ਉਹਦਾ ਵਿਰੋਧ ਕੀਤਾ ਸੀ। ਉਹ ਗੱਲ ਲੋਕਾਂ ਦੇ ਚੇਤੇ 'ਚ ਨਹੀਂ ਹੋਣੀ, ਪਰ ਜੇ ਕਿਤੇ ਤੁਸੀਂ ਗੂਗਲ ਤੇ ਸਰਚ ਮਾਰ ਕੇ ਦੇਖੋ, ਵੱਡੇ ਬਾਦਲ ਨੇ ਬਹੁਤ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜੀ ਇੰਨੀਆਂ ਭੈੜੀਆਂ ਗੱਲਾਂ ਵੱਡਾ ਬਾਦਲ ਕਰਦਾ ਹੁੰਦਾ ਸੀ। ਇੱਕ ਵਾਰੀ ਕਹਿੰਦਾ ਜੀ ਜਿਹੜੇ ਮਾਨ ਹੁਣੀ ਆ ਇਹ ਬਹੁਤ ਮਾੜੇ ਆ, ਇਹ ਤਾਂ ਕਹਿੰਦੇ ਹੁੰਦੇ ਸੀ ਪਹਿਲਾਂ ਵੱਢਾਂਗੇ ਮੋਨੇ
ਫੇਰ ਵੱਢਾਂਗੇ ਝੋਨੇ, ਵੀ ਝੋਨਾ ਵੱਢਣ 'ਚ ਲੇਟ ਹੋ ਜਾਂਦੇ ਆ ਤੇ ਆਪਾਂ ਮੋਨੇ ਬੰਦੇ ਹਿੰਦੂ ਜਿਹੜੇ ਆ ਉਹ ਵੱਢਣੇ ਆ। ਇਹੋ ਜਿਹੀਆਂ ਗੱਲਾਂ ਪੰਜਾਬ 'ਚ ਕਦੇ ਹੋਈਆਂ? ਹਾਂ, ਬੀਜੇਪੀ ਨਾਲ ਭਗਵੇਂ ਬ੍ਰਿਗੇਡ ਨਾਲ ਸੰਬੰਧਿਤ ਹਿੰਦੂ ਦਵੀ ਤਾਕਤਾਂ ਨੇ ਇੱਥੇ ਜ਼ਰੂਰ ਕਿਹਾ ਸੀ ਬਈ ਕੱਚ ਕੜਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ, ਕੀੜੀ ਊੜੀ ਨਹੀਂ ਪੜੇਂਗੇ, ਜੂੜਾ ਜੂੜੀ ਕਾਟ ਧਰੇਂਗੇ। ਇਹ ਭਗਵੇਂ ਬ੍ਰਿਗੇਡ ਦਾ ਬੀਜੇਪੀ ਵਾਲਿਆਂ ਦਾ ਤਾਂ ਪੰਜਾਬ 'ਚ ਲਾਂਬੂ ਲਾਉਣ ਮੌਕੇ ਚੱਲਦਾ ਰਿਹਾ ਕੰਮ। ਸਿੱਖ ਨਾ ਕਦੇ ਕਿਸੇ ਧਰਮ ਦਾ, ਧਰਮ ਗ੍ਰੰਥ ਦਾ, ਧਰਮ ਅਸਥਾਨ ਦਾ ਨਿਰਾਦਰ ਕਰ ਸਕਦਾ ਤੇ ਨਾ ਹੀ ਸੱਚੇ ਪਾਤਸ਼ਾਹ ਨੇ ਸਾਨੂੰ ਇਹੋ ਜਿਹਾ ਕੋਈ ਮੱਤ ਦਿੱਤੀ ਆ। ਉਲਟਾ ਇਹ ਗੱਲ ਕਰਨ ਵਾਲਾ ਜਿਹੜਾ ਧਰਮ ਦੇ ਉਲਟਾ ਨਾ ਕਿਸੇ ਦੇ, ਉਹ ਤਾਂ ਬਹੁਤ ਮਾੜਾ ਹੁੰਦਾ। ਸਿੱਖਾਂ 'ਚ ਇਹ ਬਿਰਤੀ ਨਾ ਹੈਗੀ ਤੇ ਨਾ ਹੋ ਸਕਦੀ। ਪਤਾ ਨਹੀਂ ਕਿੱਥੋਂ ਇਹ ਐਵੇਂ ਹਿੰਦੂ ਸਿੱਖ ਏਕਤਾ ਦੇ ਰਾਖੇ ਬਣ ਕੇ ਬਹਿ ਗਏ। ਪਰ ਸਿਆਸੀ ਬੰਦੇ ਆ ਇਹ ਜਿਹਾ ਕੁਝ ਡਰਾਮੇ ਬੜੇ ਕਰਦੇ ਹੁੰਦੇ। ਅੱਜ ਦੇ ਮਾਹੌਲ ਵਿੱਚ ਜੇ ਦੇਖਿਆ ਜਾਵੇ ਤਾਂ ਬੀਜੇਪੀ ਦੇ ਵਿੱਚ ਬਾਦਲ ਦਲ ਦੇ ਲੀਡਰਾਂ ਦਾ ਜਾਣਾ ਉਹ ਤਾਂ ਸੰਭਵ ਹੋਇਆ ਜਦੋਂ ਅਕਾਲੀ ਭਾਜਪਾ ਗੱਠਜੋੜ ਬਣ ਗਿਆ, ਜੱਗ ਟੁੱਟ ਗਈ। ਤੇ ਜਦੋਂ ਬਾਦਲ ਦਲ ਦੇ ਵਿੱਚ ਵਿਚਰਦਿਆਂ ਕਿਉਂਕਿ ਅੱਜ ਦੇ ਜਿਹੜੇ ਲੀਡਰ ਨੇ ਬਾਦਲ ਦਲ ਦੇ, ਇਹ ਅਕਾਲੀ ਮਰਿਆਦਾ ਤੋਂ, ਅਕਾਲੀ ਧਾਰਾ ਤੋਂ ਬਿਲਕੁਲ ਕੋਰੇ ਕਰਾਰੇ ਸੁਖਬੀਰ ਸਿੰਘ ਬਾਦਲ ਵਰਗੇ ਹੀ ਨੇ, ਜਿਨ੍ਹਾਂ ਦਾ ਨਾਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ ਸਰਸਾ ਤੇ ਪਰਮਜੀਤ ਸਿੰਘ ਸਿੱਧਵਾਂ ਤੇ ਹੋਰ ਬੜਿਆਂ ਨੇ ਪਿੱਟਿਆ ਵੀ ਇਹ ਬੰਦੇ ਅਕਾਲੀ ਦਲ ਨੂੰ ਕਰਾਹੇ ਪਾ ਰਹੇ ਨੇ, ਜਦੋਂ ਪ੍ਰਧਾਨ ਹੀ ਉਹਨਾਂ ਦੇ ਆਖੇ ਲੱਗਦਾ ਸੁਖਬੀਰ ਸਿੰਘ ਬਾਦਲ। ਇਹ ਗੱਲ ਹੁਣ ਆਹ ਜਿਹੜਾ ਸਾਰਾ ਅਕਾਲੀ ਦਲ ਤੋਂ ਬਾਗੀ ਹੋਇਆ ਲਾਣਾ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਮਸਲਾ ਲੈ ਕੇ ਆਂਦਾ, ਇਹ ਵੀ ਸਾਰੇ ਇਹੀ ਕਹਿੰਦੇ ਆ ਕਿ ਇਹਨਾਂ ਲੋਕਾਂ ਨੂੰ ਸਿੱਖ ਫਲਸਫੇ ਦਾ, ਸਿੱਖ ਸਿਧਾਂਤ ਦਾ, ਸਿੱਖ ਇਤਿਹਾਸ ਦਾ ਕੋਈ ਨਾ ਪਤਾ ਨਾ ਸੁੱਤਾ ਤੇ ਆਪਦੀ ਮਨਮਰਜ਼ੀ ਕਰਦੇ। ਸੋ ਜਿਹੜੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਛਾਵੇਂ ਹੇਠ ਪਲੇ ਆ, ਉਹਨਾਂ ਵਿੱਚ ਮਾੜਾ ਮੋਟਾ ਅਜੇ ਵੀ ਕੌਮੀ ਜਜ਼ਬਾ ਜਾਂ ਪੰਥ ਦਾ ਉਹਨਾਂ ਦੇ ਅੰਦਰ ਕਰੰਟ ਹੈਗਾ। ਆ ਜਿਹੜੇ ਵੱਡੇ ਬਾਦਲ ਦੀ ਪੈਦਾਵਾਰ ਆ, ਹੈਰਾਨੀ ਦੀ ਗੱਲ ਇਹ ਆ ਕਿ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਵਿਚਰੇ ਪਰ ਹੁਣ ਉਹ ਵੱਡੇ ਬਾਦਲ ਦੇ ਰਾਹੀਂ ਸੁਖਬੀਰ ਬਾਦਲ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਵੀ ਧਰਮ ਨੂੰ, ਸਿਧਾਂਤ ਨੂੰ ਤਿਆਗ ਦਿੱਤਾ। ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਵਿਰਸਾ ਸਿੰਘ ਬਲਟੋਹਾ ਤੇ ਹੋਰ ਬਹੁਤ ਸਾਰੇ ਇਹੋ ਜਿਹੇ ਸੱਜਣ ਹੈ ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਦਾ, ਭਾਈ ਅਮਰੀਕ ਸਿੰਘ ਦਾ, ਫੈਡਰੇਸ਼ਨ ਦਾ, ਸਿੱਖ ਸੰਘਰਸ਼ ਦਾ ਸਾਥ ਮਾਣਿਆ, ਨਿੱਘ ਮਾਣਿਆ। ਇਹਨਾਂ ਤੋਂ ਆਸ ਬਣਦੀ ਆ ਵੀ ਇਹ ਸੁਖਬੀਰ ਸਿੰਘ ਬਾਦਲ ਤੇ ਉਹਦੇ ਹਮਾਇਤੀਆਂ ਨੂੰ ਟੋਕਣ ਕਿ ਤੁਸੀਂ ਪੰਥ ਦੀ ਮਰਿਆਦਾ, ਧਰਮ ਦਾ, ਸਿੱਖ ਫਲਸਫੇ ਦਾ, ਸਿੱਖ ਰਵਾਇਤਾਂ ਦਾ ਖਿਆਲ ਰੱਖੋ। ਪਰ ਇਹ ਉਲਟਾ ਉਹਨਾਂ ਦੇ ਨਾਲ ਡਟੇ ਖੜੇ। ਤੇ ਸ਼ੁਕਰ ਆ ਜਿਹੜੇ ਆਹ ਚਾਰ ਸਰੀਰ ਬਚੇ ਆ ਤੇ ਜਿਨ੍ਹਾਂ ਨੇ ਇਹ ਮਸਲਾ ਅਕਾਲ ਤਖਤ ਤੇ ਲੈ ਕੇ ਆਂਦਾ। ਅਕਾਲ ਤਖਤ ਸਾਹਿਬ ਤੇ ਇਹ ਜਿਹੜਾ ਮਾਮਲਾ ਆ ਚੁੱਕਿਆ, ਇਹਦੇ ਨਾਲ ਇੱਕ ਗੱਲ ਹੋਰ ਨੰਗੀ ਹੋਈ ਆ, ਉਹ ਇਹ ਕਿ ਸੁਖਬੀਰ ਸਿੰਘ ਬਾਦਲ ਦੇ ਕਰਕੇ ਉਹ ਅਕਾਲੀ ਵਰਕਰ, ਉਹ ਅਕਾਲੀ ਲੀਡਰਸ਼ਿਪ ਬੜੇ ਵੱਡੇ ਪੱਧਰ ਦੇ ਉੱਤੇ ਪੈਦਾ ਹੋ ਚੁੱਕੀ ਹੈ, ਜਿਹਨੂੰ ਇਹ ਲੱਗਦਾ ਵੀ ਸਿੱਖ ਬਣ ਕੇ ਭਾਰਤੀ ਸਿਆਸਤ ਵਿੱਚ ਚੱਲਣਾ ਨਾਮੁਮਕਿਨ। ਉਹਨਾਂ ਨੂੰ ਲੱਗਦਾ ਵੀ ਜਿਹੜੇ ਕਾਂਗਰਸ ਵਾਲੇ ਨੇ, ਬੀਜੇਪੀ ਵਾਲੇ ਨੇ ਜਾਂ ਹੋਰਨਾਂ ਸਿਆਸੀ ਦਲਾਂ ਵਾਲੇ ਨੇ, ਉਹਨਾਂ ਉੱਤੇ ਸਿੱਖ ਕੌਮ ਪ੍ਰਤੀ ਕੋਈ ਜਵਾਬਦੇਹੀ ਨਾ ਹੋਣ ਕਰਕੇ, ਸਿੱਖ ਫਲਸਫੇ, ਸਿੱਖ ਇਤਿਹਾਸ ਦੀ ਕੋਈ ਜ਼ਿੰਮੇਵਾਰੀ ਨਾ ਹੋਣ ਕਰਕੇ ਉਹ ਬੜੀ ਵਧੀਆ ਸਿਆਸਤ ਕਰ ਸਕਦੇ ਆ ਵੀ ਅਸੀਂ ਜੇਕਰ ਇਹ ਤੋਂ ਮੁਕਤ ਹੋ ਜਾਈਏ ਨਾ ਤੇ ਅਸੀਂ ਵੀ ਬੜੇ ਫੱਟੇ ਚੱਕ ਸਕਦੇ ਹਾਂ। ਇਸੇ ਵਹਿਮ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਉਹਦੇ ਸੰਗੀ ਸਾਥੀ ਆ ਜਿਹੜੇ, ਉਹ ਸਿੱਖ ਮਰਿਆਦਾ ਦੇ,
ਸਿੱਖ ਫਲਸਫੇ ਦੇ ਉਲਟ ਚੱਲਣ ਦੀ ਖੁੱਲ ਜਿਹੜੀ ਆ ਉਹ ਲੈਣ ਨੂੰ ਫਿਰਦੇ ਆ। ਜਿਹੜਾ ਕੁਝ ਅੱਜ ਕਰੀ ਫਿਰਦੇ ਆ ਉਹਦਾ ਮੂਲ ਮੁੱਦਾ ਤਾਂ ਇੱਥੇ ਕੀ ਖੜਾ ਨਾ, ਵੀ ਜੇ ਅੰਦਰ ਸਿੱਖ ਹੋਣ ਦਾ ਮਾਣ ਹੋਵੇ, ਸਿੱਖ ਹੋਣ ਦੀ ਜ਼ਿੰਮੇਵਾਰੀ ਹੋਵੇ, ਤਾਂ ਕਾਹਨੂੰ ਇਹੋ ਜਿਹੇ ਕੰਮ ਕਰਨ ਵੀ ਸਰਸੇ ਡੇਰੇ ਮੱਥੇ ਟੇਕਣੇ। ਫੇਰ ਤਾਂ ਗਿਆਨੀ ਗੁਰਬਚਨ ਸਿੰਘ ਨੂੰ ਜਦੋਂ ਪ੍ਰੈਸ ਨੇ ਪੁੱਛਿਆ ਵੀ ਜੇ ਜੀ ਇਹ ਡੇਰੇ ਸਰਸੇ ਗਏ ਵੋਟਾਂ ਮੰਗਣ, ਉਹ ਕਹਿੰਦੇ ਕਾਰਵਾਈ ਕਰਾਂਗੇ, ਉੱਥੇ ਤੱਕ ਤਾਂ ਗੱਲ ਹੀ ਨਹੀਂ ਸੀ ਆਉਣੀ ਚਾਹੀਦੀ। ਉਲਟਾ ਇਹ ਕਹਿੰਦੇ ਵੀ ਠੀਕ ਆ, ਜਦੋਂ ਉਹ ਪੰਥ ਚੋਂ ਛੇਕਿਆ ਨਹੀਂ ਸੀ ਗਿਆ ਉਦੋਂ ਅਸੀਂ ਉਹਦੀ ਵੋਟ ਲੈ ਲਈ ਜਾਂ ਡੇਰੇ ਦੀ ਹਮਾਇਤ ਸਾਨੂੰ ਮਿਲ ਗਈ, ਹੋਰ ਚੱਕਰ ਸੀ, ਸਾਨੂੰ ਤਾਂ ਉਦੋਂ ਵੀ ਨਹੀਂ ਸੀ ਲੈਣੀ ਚਾਹੀਦੀ। ਪਰ ਅੱਜ ਤੋਂ ਬਾਅਦ ਅਸੀਂ ਡੇਰਾ ਸਰਸਾ ਦੇ ਨੇੜੇ ਦੇ ਨਹੀਂ ਲੰਘਦੇ। ਪਰ ਉਦੋਂ ਪਹਿਲਾਂ ਤਾਂ ਡੇਰੇ ਭਨਿਆਰੇ ਨਾਲ ਉਦੋਂ ਵੀ ਅੱਧਾ ਅਕਾਲੀ ਦਲ ਇੱਥੇ ਤਨਖਾਹ ਭੁਗਤਣ ਨੂੰ ਹੱਥ ਜੋੜੀ ਖੜਾ ਸੀ। ਉਹ ਖਬਰ ਵੀ ਐਂ ਛਪੀ ਸੀ ਹਿੰਦੀ ਦੇ ਅਖਬਾਰ ਮੈਂ ਰੱਖੇ ਆ ਸਾਂਭ ਕੇ। ਸੋ ਐਂਟੀ ਪੰਥਕ ਫੋਰਸਸ ਦੇ ਨਾਲ, ਸਿੱਖ ਫਲਸਫੇ ਦੇ ਦੁਸ਼ਮਣਾਂ ਨਾਲ ਸਾਂਝ ਰੱਖ ਕੇ ਵੋਟਾਂ ਦੀ ਸਿਆਸਤ ਅੱਗੇ ਵਧਾਉਂਦਿਆਂ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸੰਗੀ ਸਾਥੀਆਂ ਨੂੰ ਇਉਂ ਲੱਗਣ ਲੱਗਿਆ ਪਿਆ ਵੀ ਜੇ ਕਿਤੇ ਧਰਮ ਦਾ ਕੁੰਡਾ ਸਾਡੇ ਤੋਂ ਚੱਕ ਦਿੱਤਾ ਜਾਵੇ ਨਾ, ਅਸੀਂ ਫੇਰ ਭਾਰਤੀ ਸਿਆਸਤ ਵਿੱਚ ਕਾਮਯਾਬ ਹੋ ਸਕਦੇ ਹਾਂ, ਤੇ ਨਹੀਂ ਅਸੀਂ ਕਾਮਯਾਬ ਨਹੀਂ ਹੋ ਸਕਦੇ। ਵੈਸੇ ਇਸ ਗੱਲ ਦੇ ਉੱਤੇ ਆਪਾਂ ਜੇ ਵੱਡੇ ਨਜ਼ਰੀਏ ਤੋਂ ਦੇਖੀਏ ਤਾਂ 1947 ਮੌਕੇ ਸਾਡੇ ਬਜ਼ੁਰਗਾਂ ਨੇ ਇਹੀ ਸੋਚ ਸਮਝ ਕੇ ਗੱਲ ਕਹੀ ਸੀ। ਚੇਤੇ ਕਰੋ ਜਦੋਂ 1950 ਦੇ ਵਿੱਚ ਭਾਰਤੀ ਸੰਵਿਧਾਨ ਦੇ ਉੱਤੇ ਵਿਚਾਰ ਚਰਚਾ ਹੋਈ, ਉਸ ਮੌਕੇ ਸਾਡੇ ਅਕਾਲੀ ਲੀਡਰਾਂ ਨੇ ਇਹ ਫੈਸਲਾ ਨਹੀਂ ਲਿਆ, ਉਹ ਗੱਲ ਵੱਖਰੀ ਆ, ਪਰ ਚਰਚਾ ਜ਼ਰੂਰ ਕੀਤੀ ਸੀ ਕਿ ਜਿਹੜਾ ਇਹ ਸੰਵਿਧਾਨ ਆ ਇਹ ਸਿੱਖਾਂ ਕੋਲੋਂ ਸਿੱਖ ਹੋਣ ਦਾ ਮਾਣ ਆ ਜਿਹੜਾ ਉਹ ਖੋਏਗਾ। ਤੇ ਅੱਜ ਦੇਖ ਲਓ ਆਪਾਂ ਸਿੱਖੀ ਛੱਡ ਕੇ ਭੱਜ ਰਹੇ ਨੇ ਲੋਕ। ਅਕਾਲੀ ਦਲ ਨਾ ਰਹਿਣ ਦਿੱਤਾ ਜਾਵੇ, ਇਹ ਭਾਰਤੀ ਨਿਜ਼ਾਮ ਦੀ ਪੈਦਾ ਕੀਤੀ ਹੋਈ ਸਿਆਸੀ ਉਲਝਣ। ਅਕਾਲੀ ਦਲ ਦੇ ਲੀਡਰਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਜਿੰਨਾ ਵੱਧ ਅਕਾਲੀਪੁਣਾ ਦਿਖਾਵਾਂਗੇ, ਸਿੱਖੀ ਨਾਲ ਪੱਖ ਦਿਖਾਵਾਂਗੇ, ਓਨਾ ਜ਼ਿਆਦਾ ਅਸੀਂ ਸਿਆਸਤ ਵਿੱਚ ਪਛੜ ਜਾਵਾਂਗੇ, ਸਿਆਸਤ ਵਿੱਚ ਮਗਰ ਰਹਿ ਜਾਵਾਂਗੇ। ਇਹਦੇ ਉਲਟ ਉਹ ਚਾਹੁੰਦੇ ਆ ਕਿ ਸਾਡੇ ਉੱਤੇ ਜੇ ਇਹ ਜ਼ਿੰਮੇਵਾਰੀ ਨਾ ਹੋਵੇ ਫੇਰ ਅਸੀਂ ਬੜੇ ਫੱਟੇ ਚੱਕ ਦਿਆਂਗੇ। ਪਰ ਪੰਥ ਨੇ ਤਾਂ ਇਸ ਹਿਸਾਬ ਨਾਲ ਨਹੀਂ ਚੱਲਣਾ। ਪੰਥ ਨੂੰ ਤਾਂ ਇਸ ਗੱਲ ਦੀ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ ਕਿ ਤੁਸੀਂ ਮੁੱਖ ਮੰਤਰੀ ਬਣਨਾ ਜਾਂ ਪ੍ਰਧਾਨ ਮੰਤਰੀ ਬਣਨਾ ਜਾਂ ਕੋਈ ਐਮਐਲਏ ਐਮਪੀ ਬਣਨਾ। ਪੰਥ ਨੇ ਤਾਂ ਇਤਿਹਾਸ ਤੇ ਪਹਿਰਾ ਦਿਵਾਉਣ ਦੀ ਗੱਲ ਕਰਨੀ ਆ, ਸਿਧਾਂਤ ਉੱਤੇ ਪਹਿਰਾ ਦਿਵਾਉਣ ਦੀ ਗੱਲ ਕਰਨੀ। ਆ ਜਿਹੜੇ ਚੱਕਰ ਇਹਨਾਂ ਨੂੰ ਪੈ ਰਹੇ ਨੇ ਉਹ ਇਸੇ ਕਰਕੇ ਪੈ ਰਹੇ ਨੇ ਕਿ ਖਾਲਸਾ ਪੰਥ ਤਾਂ ਚਾਹੁੰਦਾ ਕਿ ਜੇ ਸਿੱਖ ਹੋ ਤਾਂ ਸਿੱਖ ਮਰਿਆਦਾ ਤੇ ਪਹਿਰਾ ਦੇਣਾ ਪਊ, ਤੇ ਅਕਾਲੀ ਦਲ ਦਾ ਬਾਦਲ ਧੜਾ ਚਾਹੁੰਦਾ ਕਿ ਸਾਨੂੰ ਇਹਨਾਂ ਚੱਕਰਾਂ ਤੋਂ ਹੁਣ ਜੀ ਮੁਕਤੀ ਕਰ ਦਿਓ ਤੇ ਸਾਡਾ ਖਹਿੜਾ ਛੱਡੋ, ਸਾਨੂੰ ਤਾਂ ਉਵੇਂ ਸਿਆਸਤ ਕਰਨ ਦਵੋ ਜਿਵੇਂ ਰਵਨੀਤ ਬਿੱਟੂ ਦਾ ਜਦੋਂ ਜੀ ਕਰਦਾ ਉਹ ਮੰਦਿਰ 'ਚ ਟੱਲੀ ਖੜਕਾ ਲੈਂਦਾ, ਜਦੋਂ ਜੀ ਕਰਦਾ। ਜਿਹੜੇ ਗੈਰ ਅਕਾਲੀ ਸਿੱਖ ਨੇ ਉਹਨਾਂ ਨੂੰ ਦੇਖ ਕੇ ਇਹ ਖੁੱਲ ਲੈਣ ਨੂੰ ਫਿਰਦੇ ਆ, ਪਰ ਉਹਨਾਂ ਦੀ ਸਿਆਸਤ ਜਿਹੜੀ ਆ ਉਹ ਵੀ ਉਹਨਾਂ ਨੂੰ ਸਿੱਖ ਹੋਣ ਲਈ ਮਜਬੂਰ ਕਰਦੀ ਆ। ਉਹ ਵੀ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਜਿਹੜੀਆਂ ਗੱਲਾਂ ਇਹ ਭਾਲਦੇ ਫਿਰਦੇ ਆ ਬਾਦਲ ਦਲ। ਖੈਰ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਅੱਜ ਚੱਕਰ ਚੱਲ ਰਿਹਾ, ਆਪਾਂ ਇਹਦੇ ਬਾਰੇ ਇਹ ਕਹੀਏ ਕਿ ਸ਼ੁਕਰ ਆ ਇਹ ਪੰਗਾ ਪਿਆ, ਕਿਉਂਕਿ ਅਕਾਲ ਤਖਤ ਸਾਹਿਬ ਦੀ ਅਥਾਰਟੀ ਦਿਖਾਉਣ ਦਾ, ਅਕਾਲ ਤਖਤ ਸਾਹਿਬ ਦੇ ਰੈਲੇਵੈਂਟ ਹੋਣ ਦਾ ਇਸ ਸਾਰੇ ਮਾਹੌਲ ਦੇ ਵਿੱਚ ਬਹੁਤ ਵੱਡਾ ਮਾਹੌਲ ਬਣ ਗਿਆ। ਬੜਾ ਚੰਗਾ ਹੋ ਰਿਹਾ ਕਿ ਜਥੇਦਾਰ ਦੀ ਪਦਵੀ, ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਵਾਰ-ਵਾਰ ਉੱਭਰ ਕੇ ਸਾਹਮਣੇ ਆ ਰਹੀ ਆ। ਅਕਾਲ ਤਖਤ ਸਾਹਿਬ ਦਾ ਜਿਹੜਾ ਮਾਣ ਸਤਿਕਾਰ ਆ ਉਹ ਦੁਬਾਰਾ ਇੱਕ ਵਾਰੀ ਉੱਭਰ ਰਿਹਾ। ਦੂਜੇ ਪਾਸੇ ਅੱਜ ਜਦੋਂ ਇਹ ਖਬਰ ਆਈ ਆ ਕਿ ਬਾਦਲ ਦਲ ਨੇ ਚਾਰੇ ਜਿਮਨੀ ਚੋਣਾਂ ਵਾਲੀਆਂ ਸੀਟਾਂ ਜਿਹੜੀਆਂ ਲੜਨੀਆਂ ਸੀ ਉਹ ਤੋਂ ਬਾਈਕਾਟ ਕਰਨ ਦਾ ਫੈਸਲਾ ਲਿਆ, ਇਹਦੇ ਨਾਲ ਦੋ ਚੀਜ਼ਾਂ ਸਾਹਮਣੇ ਆਈਆਂ। ਪਹਿਲੀ ਤਾਂ ਇਹ ਕਿ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਧਿਰ ਦਾ ਇੱਕ ਸੋਸ਼ਲ ਮੀਡੀਆ ਤੇ ਮੈਂ ਪੜ੍ਹਿਆ
सरदार बलजीत सिंह बराड़ ਜਿਹੜੇ ਅੱਜ ਦੀ ਆਵਾਜ਼ ਅਖਬਾਰ ਕਰਦੇ ਸੀ, ਉਹਨਾਂ ਵੱਲੋਂ ਇਹ ਆਇਆ ਸੀ ਕਿ ਭਾਈ ਅਮਰਤਪਾਲ ਸਿੰਘ ਹੁਣਾਂ ਨੇ 4 ਸੀਟਾਂ ਉੱਤੇ ਉਮੀਦਵਾਰ ਖੜੇ ਕਰਨ ਦਾ ਫੈਸਲਾ ਕੀਤਾ। ਇਹ ਤੋਂ ਪਹਿਲਾਂ ਆਪਾਂ ਕੱਲ ਜਿਹੜੀ ਚਰਚਾ ਕੀਤੀ ਸੀ ਉਹਦੇ 'ਚ ਇਹ ਨੁਕਤਾ ਉੱਭਰਿਆ ਸੀ ਕਿ ਭਾਈ ਗੋਬਿੰਦ ਸਿੰਘ ਸੰਧੂ ਕਰਕੇ ਸਿਮਰਜੀਤ ਸਿੰਘ ਮਾਨ ਦਾ ਦੋਹਤਾ ਹੈ, ਉਹਨੂੰ ਬਰਨਾਲੇ ਤੋਂ ਉਮੀਦਵਾਰ ਬਣਾਉਣ ਮੌਕੇ ਸਾਰੇ ਮਾਨ ਦਲ ਦੇ ਤੇ ਹੋਰਨਾਂ ਸਿਆਸੀ ਜਥੇਬੰਦੀਆਂ ਦੇ, ਧਾਰਮਿਕ ਜਥੇਬੰਦੀਆਂ ਦੇ ਇਕੱਠ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਆਪਾਂ ਬਾਕੀ ਜਿਹੜੀਆਂ 3 ਸੀਟਾਂ ਉਹਦੇ ਤੇ ਵੀ ਉਮੀਦਵਾਰ ਜਿਹੜੇ ਆ ਉਹ ਐਲਾਨਾਂਗੇ। ਸੋ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਨੇ 4 ਸੀਟਾਂ ਤੇ ਉਮੀਦਵਾਰ ਖੜੇ ਕਰਨ ਦਾ ਫੈਸਲਾ ਜੇ ਕੀਤਾ ਹੈ, ਤਾਂ ਦੂਜੇ ਪਾਸੇ ਮਾਨ ਦਲ ਪਲੱਸ ਹੋਰ ਪੰਥਕ ਦਲ ਰਲ ਕੇ ਉਮੀਦਵਾਰ ਖੜੇ ਕਰਨਗੇ। ਤੇ ਇਸ ਵਾਰ ਬਿਲਕੁਲ ਉਹ ਹਾਲ ਕਿਤੇ ਨਾ ਬਣ ਜੇ ਜਿਹੜਾ ਪਿਛਲੀ ਪਾਰਲੀਮੈਂਟ ਚੋਣ ਮੌਕੇ ਹੋਇਆ ਸੀ ਕਿ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਤੇ ਉਹਦੇ ਸੰਗੀ ਸਾਥੀ ਕਮਲਜੀਤ ਸਿੰਘ ਬਰਾੜ, ਜਿਹੜਾ ਕਾਂਗਰਸ ਦੇ ਦਰਸ਼ਨ ਬਰਾੜ ਦਾ ਮੁੰਡਾ ਹੈ, ਬੇਸ਼ੱਕ ਆਪਦੇ ਤੌਰ ਤੇ ਉਹ ਜਿਹੋ ਜਿਹਾ ਮਰਜ਼ੀ ਹੈ, ਪਰ ਕਾਂਗਰਸੀ ਪਿਛੋਕੜ ਵਾਲੇ ਕਮਲਜੀਤ ਸਿੰਘ ਬਰਾੜ ਦੀ ਹਮਾਇਤ ਕਰ ਰਹੇ ਸੀਗੇ ਇਹ ਜਿਹੜੇ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਵਾਰਸ ਪੰਜਾਬ ਦੇ। ਤੇ ਮਾਨ ਦਲ ਵੱਲੋਂ ਤੇ ਬਾਕੀ ਪੰਥਕ ਜਥੇਬੰਦੀਆਂ ਵੱਲੋਂ ਉੱਥੇ ਭਾਈ ਰਛਪਾਲ ਸਿੰਘ ਛੱਡੜਾ ਦਾ ਪੁੱਤ, ਜਿਹੜੇ ਭਿੰਡਰਾਂਵਾਲਾ ਟਾਈਗਰਸ ਫੋਰਸ ਦੇ ਬਹੁਤ ਚੋਟੀ ਦੇ ਜਰਨੈਲ ਹੋਏ ਆ, ਬੜੇ ਕੌਮੀ ਸਾਡੇ ਸ਼ਹੀਦ ਆ, ਉਹਨਾਂ ਦੇ ਬੇਟੇ ਭਾਈ ਅਮਰਤਪਾਲ ਸਿੰਘ ਛੱਡੜਾ ਨੂੰ ਲੁਧਿਆਣੇ ਤੋਂ ਜਦੋਂ ਉਮੀਦਵਾਰ ਬਣਾਇਆ ਗਿਆ, ਉਹੋ ਜਿਹਾ ਮਾਹੌਲ ਹੈ ਕਿ ਸਾਰੀਆਂ ਸੀਟਾਂ ਤੇ ਬਣਦਾ ਦਿਖ ਰਿਹਾ ਕਿ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਦੇ, ਦੂਜੇ ਪਾਸੇ ਮਾਨ ਸਾਹਿਬ ਤੇ ਬਾਕੀ ਜਥੇਬੰਦੀਆਂ ਦੇ ਉਮੀਦਵਾਰ ਭਿੜਨਗੇ। ਇਸ ਵਿਚਾਲੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਸਟੇਟਮੈਂਟ ਸਾਡੇ ਨਜ਼ਰ ਪਈ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੀ ਬਈ ਬਾਦਲ ਦਲ ਨੇ ਤਾਂ ਬਾਈਕਾਟ ਕਰਤਾ, ਪਰ ਅਸੀਂ ਜਿਹੜੀ ਸੁਧਾਰ ਲਹਿਰ ਬਣੀ ਆ, ਜਿਹੜੇ ਬਾਗੀ ਅਕਾਲੀ ਨੇ, ਉਹਨਾਂ ਬਾਰੇ ਉਹਨਾਂ ਨੇ ਕਿਹਾ ਹੈ ਕਿ ਆਪਾਂ ਸਾਰੇ ਜਿਹੜੇ ਅਕਾਲੀ ਦਲ ਦੇ ਬਾਗੀ ਅਕਾਲੀ ਆ, ਆਪਾਂ ਮਾਨ ਸਾਹਿਬ ਤੇ ਜਿਹੜੀਆਂ ਹੋਰ ਪੰਥਕ ਜਥੇਬੰਦੀਆਂ ਨੇ ਉਹਨਾਂ ਨਾਲ ਤਾਲਮੇਲ ਕਰਕੇ ਚੋਣ ਲਾਜ਼ਮੀ ਲੜੀਏ। ਜਿਹੜਾ ਵੋਟਰ ਕਾਂਗਰਸ ਨੂੰ, ਭਾਜਪਾ ਨੂੰ, ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣਾ ਚਾਹੁੰਦਾ, ਉਹਦੇ ਲਈ ਉਹਨੂੰ ਖੁੱਲ੍ਹਾ ਮੈਦਾਨ ਨਾ ਛੱਡਿਆ ਜਾਵੇ ਤੇ ਉਹਦੇ ਲਈ ਆਪਾਂ ਉਮੀਦਵਾਰ ਖੜੇ ਕਰੀਏ। ਉਸ ਮੌਕੇ ਤੱਕ ਅਜੇ ਭਾਈ ਅਮਰਤਪਾਲ ਸਿੰਘ ਵਾਲੀ ਸਟੇਟਮੈਂਟ ਨਹੀਂ ਸੀ ਆਈ। ਅਸੀਂ ਤਾਂ ਇਹੀ ਅਰਦਾਸ ਬੇਨਤੀ ਕਰਾਂਗੇ ਕਿ ਪੰਥਕ ਸ਼ਕਤੀ ਇਕਮੁੱਠ ਹੋਵੇ। ਸਾਡਾ ਚੋਣ ਸਿਸਟਮ ਨਾਲ, ਵੋਟਾਂ ਦੀ ਰਾਜਨੀਤੀ ਨਾਲ ਕੋਈ ਬਹੁਤਾ ਲਗਾਅ ਹੈ ਨਹੀਂ। ਅਸੀਂ ਭਾਰਤੀ ਨਿਜ਼ਾਮ ਤੋਂ ਬਿਲਕੁਲ ਆਜ਼ਾਦ ਖਾਲਿਸਤਾਨੀ ਸੋਚ ਨੂੰ ਸਮਰਪਿਤ ਹੋਣ ਕਰਕੇ ਵੋਟਾਂ ਵਾਟਾਂ ਵਾਲੇ ਚੱਕਰ ਤੋਂ ਕੋਹਾਂ ਦੂਰ ਆ। ਪਰ ਸਾਡੇ ਹੀ ਭਾਈਚਾਰੇ ਦੇ ਲੋਕ ਜਦੋਂ ਇਹਨਾਂ ਚੀਜ਼ਾਂ ਨਾਲ ਜੁੜਦੇ ਕਰਦੇ ਆ ਤਾਂ ਅਸੀਂ ਆਪਦੀ ਰਾਏ ਜਿਹੜੀ ਆ, ਆਪਦੀ ਗੱਲ ਜਿਹੜੀ ਆ ਉਹ ਕਹਿਣੀ ਜ਼ਰੂਰੀ ਸਮਝਦੇ ਆ। ਕਿੰਨਾ ਚੰਗਾ ਹੋਵੇ ਕਿ 4 ਸੀਟਾਂ ਦੇ ਉੱਤੇ ਭਾਈ ਅਮਰਤਪਾਲ ਸਿੰਘ, ਮਾਨ ਦਲ, ਇਹ ਜਿਹੜੇ ਬਾਗੀ ਅਕਾਲੀ ਤੇ ਹੋਰ ਸਾਰਿਆਂ ਦਾ ਕੋਈ ਤਾਲਮੇਲ ਜਾਂ ਬਣ ਜੇ ਤੇ ਇੱਕ ਸੀਟ ਤੇ 4 ਜਣੇ, 4-5 ਧਿਰਾਂ ਜਿਹੜੀਆਂ ਨੇ ਉਮੀਦਵਾਰ ਦੇ ਲੈਣ, ਆਪਸ ਵਿੱਚ ਹੀ ਕਲੈਸ਼ ਨਾ ਕਰਨ, ਕਿਉਂਕਿ ਜਿਹੜੇ ਸਾਡੇ ਅੰਦਰ ਪਹਿਲਾਂ ਹੀ ਨਿੱਕੇ ਕਲੇਸ਼ ਸੰਤਾਪ ਦੇ ਰਹੇ ਨੇ ਉਹ ਹੋਰ ਵਧਣਗੇ। ਤੇ ਮੋਟੇ ਤੌਰ ਦੇ ਉੱਤੇ ਇਸ ਸਾਰੇ ਮਾਹੌਲ ਦੇ ਵਿੱਚ ਜੇਕਰ ਅਕਾਲ ਤਖਤ ਸਾਹਿਬ ਦੀ ਸੁਪਰਮੇਸੀ ਬਹਾਲ ਹੁੰਦੀ ਆ, ਜਥੇਦਾਰ ਦੀ ਪਦਵੀ ਆ ਜਿਹੜੀ, ਉਹਦੇ ਪ੍ਰਤੀ ਜਵਾਬਦੇਹੀ ਦੀ ਭਾਵਨਾ ਪੈਦਾ ਹੁੰਦੀ ਆ, ਤਾਂ ਇਸ ਸਾਰੇ ਰੌਲੇ ਗੋਲੇ ਨੂੰ ਆਪਾਂ ਸ਼ੁਭ ਸਵਾਗਤੀ ਕਰਾਂਗੇ। ਤੇ ਦੂਜੀ ਗੱਲ ਇਹ ਕਿ ਖਾਲਿਸਤਾਨ ਦੇ ਸੰਘਰਸ਼ ਨੂੰ ਜਿਹੜੀ ਵੀ ਘਟਨਾ, ਜਿਹੜਾ ਵੀ ਵਰਤਾਰਾ ਬਲ ਦਿੰਦਾ, ਸਾਨੂੰ ਤਾਂ ਉਹ ਚੰਗਾ ਲੱਗਦਾ। ਜਿਹੜੀਆਂ ਗੱਲਾਂ ਦੇ ਨਾਲ ਖਾਲਿਸਤਾਨ ਦੇ ਸੰਘਰਸ਼ ਨੂੰ ਸੱਟ ਵੱਜਦੀ ਆ, ਕਮਜ਼ੋਰ ਹੁੰਦਾ, ਉਹ ਸਾਨੂੰ ਕਦੇ ਚੰਗਾ ਨਹੀਂ ਲੱਗਦਾ। ਸੋ ਇੱਥੇ ਸਮਾਪਤੀ ਆ, ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।